ਫਲਾਇਓ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 8 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਭਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾਟ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਆਫਟਰ ਮਾਰਕੀਟ, OEM, ਹਾਈ ਕੁਆਲਿਟੀ, ਵਾਜਿਬ ਕੀਮਤਾਂ ਦੇ ਉੱਤੇ ਪਾਰਟਸ ਇਹਨਾਂ ਦੇ ਕੋਲ ਉਪਲਬਧ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਾਡੇ ਨਾਲ ਰਮਨ ਢਿੱਲੋਂ ਜੀ ਜੁੜੇ ਹੋਏ ਆ। ਰਮਨ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲਿਆਂ ਨੂੰ ਸਾਰੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤੇ, ਥੋੜੀ ਜਿਹੀ ਚੇਂਜਸ ਆਪਾਂ ਇਸ ਪ੍ਰੋਗਰਾਮ 'ਚ ਕਰਾਂਗੇ। ਆਪਾਂ ਪਹਿਲਾਂ 2-3 ਖਬਰਾਂ ਜਿਹੜੀਆਂ ਰੈਗੂਲਰ ਕੀ ਕੁਝ ਸਾਡੇ ਮੁਲਕ ਅਮਰੀਕਾ ਜਾਂ ਕੈਨੇਡਾ 'ਚ ਵਾਪਰਿਆ ਉਹ ਜ਼ਰੂਰ ਸਾਂਝੀਆਂ ਕਰਾਂਗੇ, ਕਿਉਂਕਿ ਫਿਰ ਜਦੋਂ ਸਾਡਾ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ ਤਦ ਤੱਕ ਕਈ ਖਬਰਾਂ ਲੇਟ ਹੋ ਜਾਂਦੀਆਂ। ਸੋ ਕੁਝ ਕੁ ਮਿੰਟ ਆਪਾਂ ਕੀ ਕੁਝ ਜਿਹੜੀਆਂ ਇੰਪੋਰਟੈਂਟ ਖਬਰਾਂ ਰਾਈਟ ਨਾਓ ਅਮਰੀਕਾ 'ਚ ਵਾਪਰ ਰਹੀਆਂ। ਸਭ ਤੋਂ ਪਹਿਲੀ ਖਬਰ ਇਹ ਆ ਵੀ ਸੁਪਰੀਮ ਕੋਰਟ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਇਹ ਪ੍ਰੋਗਰਾਮ ਕਰ ਰਹੇ ਆ, ਉੱਥੇ ਆਰਗੂਮੈਂਟਸ ਚੱਲ ਰਹੇ ਹੈਗੇ ਆ, ਹੀਅਰਿੰਗ ਚੱਲ ਰਹੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੀ ਐਲੀਜੀਬਿਲਟੀ ਦੇ ਲਈ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਕਿਉਂਕਿ ਕਈ ਸਟੇਟਸ ਨੇ ਡਿਸਕੁਆਲੀਫਾਈ ਕੀਤਾ ਉਹਨਾਂ ਨੂੰ ਜੋ ਬੈਲਟ ਤੇ ਨਹੀਂ ਪਾਇਆ ਹੈਗਾ। ਸੋ ਅਲਟੀਮੇਟਲੀ ਇਹ ਕੇਸ ਜਿਹੜਾ ਆ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਹੈਗਾ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਵੀ ਹੁਣ ਤੋਂ ਕੁਝ ਮਿੰਟਾਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੈਗੇ ਆ 14th ਅਮੈਂਡਮੈਂਟ ਕੇਸ ਦੇ ਸੰਬੰਧ ਦੇ ਵਿੱਚ, ਜੋ 4 ਸਾਲ ਪਹਿਲਾਂ ਇੰਸੁਰੈਕਸ਼ਨ ਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਵਾਪਰਿਆ ਸੀ। ਉਸ ਨੂੰ ਲੈ ਕੇ ਬਹੁਤ ਸਾਰੀਆਂ ਸਟੇਟਸ ਲੋਕ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਬੈਲਟ ਦੇ ਉੱਤੇ ਨਹੀਂ ਹੋਣੇ ਚਾਹੀਦੇ। ਵੀ ਸੈਕਸ਼ਨ 3 ਆਫ 14th ਅਮੈਂਡਮੈਂਟ ਜਿਹੜਾ ਹੈਗਾ ਆ ਉਹਦੇ 'ਚ ਇੰਸੁਰੈਕਸ਼ਨ ਦਾ ਕਲੌਜ਼ ਹੈਗਾ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਉਹਦੇ ਵਿੱਚ ਇਨਵੋਲਵ ਸੀ। ਸੋ ਹੁਣ ਉਸ ਸੰਬੰਧ ਦੇ ਵਿੱਚ ਜਿਹੜੀਆਂ ਕਈ ਸਟੇਟਸ ਦੀਆਂ ਸੁਪਰੀਮ ਕੋਰਟਸ ਆ, ਜਿੱਦਾਂ ਕੋਲੋਰਾਡੋ ਦੀ ਸੁਪਰੀਮ ਕੋਰਟ ਆ, ਉਹਨਾਂ ਨੇ 4 ਦੇ ਮੁਕਾਬਲੇ 3 ਦੇ ਨਾਲ ਡਿਸੀਜਨ ਦਿੱਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਇਨਐਲੀਜੀਬਲ ਹੈਗੇ ਆ ਇਲੈਕਸ਼ਨ ਦੇ ਲਈ। ਜੋ ਕੁਝ ਅੱਜ ਦੀ ਡੇਟ 'ਚ ਚੱਲ ਰਿਹਾ ਹੈਗਾ, ਪ੍ਰੈਜ਼ੀਡੈਂਟ ਟਰੰਪ ਜੋ ਅੱਜ ਸਰਵੇ ਦੇ ਮੁਤਾਬਕ ਦੇਖਿਆ ਜਾਵੇ ਉਹ ਬਾਈਡਨ ਹੋਣਾ ਤੋਂ ਅੱਗੇ ਚੱਲ ਰਹੇ ਹੈਗੇ ਆ। ਸੋ ਕਾਫੀ ਪ੍ਰੈਸ਼ਰ ਆ। ਸੁਪਰੀਮ ਕੋਰਟ ਦੇਖਦੇ ਆ ਹੁਣ ਇਹਦੇ ਉੱਤੇ ਕੀ ਜਿਹੜਾ ਡਿਸੀਜਨ ਆ ਉਹ ਦਊਗਾ। ਜੀ ਬਿਲਕੁਲ, ਟਰੰਪ ਵਰਸਸ ਐਂਡਰਸਨ ਇਹ ਜਿਹੜਾ ਕੇਸ ਆ ਇੱਥੇ ਇਵੈਂਚੁਅਲੀ ਪਹੁੰਚਿਆ ਆ। 2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਇਸ ਕੇਸ ਦਾ ਕਾਫੀ ਜ਼ਿਆਦਾ ਪ੍ਰਭਾਵ ਪਵੇਗਾ। ਸੋ ਹੁਣ ਦੇਖੋ ਕੀ ਹੁੰਦੇ ਆ। ਹਰ ਇੱਕ ਜਿਹੜੇ ਕੋਰਟ ਦੇ ਜਾਂ ਕੌਂਸਟੀਟਿਊਸ਼ਨ ਦੇ ਜਿਹੜੇ ਮਾਹਰ ਆਪੋ ਆਪਣੀ ਰਾਏ ਜਿਹੜੀ ਉਹ ਰੱਖ ਰਹੇ ਆ, ਜਿੱਥੇ ਕਈ ਇਹ ਵੀ ਕਹਿ ਰਹੇ ਆ ਵੀ ਹੋ ਸਕਦਾ ਵੀ ਸੁਪਰੀਮ ਕੋਰਟ ਇਹਨਾਂ ਨੂੰ ਇਨਐਲੀਜੀਬਲ ਵੀ ਜਿਹੜੀ ਉਹ ਕਰ ਦੇਵੇ। ਜੇ ਇਦਾਂ ਹੋ ਜਾਂਦਾ ਹੈ ਉਸ ਤੋਂ ਬਾਅਦ 'ਚ ਕੀ ਹੋਊਗਾ, ਤੇ ਜੇ ਸੁਪਰੀਮ ਕੋਰਟ ਉਹਨਾਂ ਨੂੰ ਹਰੀ ਝੰਡੀ ਦੇ ਦਿੰਦੀ ਆ ਤਾਂ ਉਹਦੇ ਨਾਲ ਕਈਆਂ ਦੇ ਜਿਹੜੇ ਆ ਉਹ ਜਿਹੜੀਆਂ ਚਰਚਾਵਾਂ ਆ ਉਹ ਹੋਰ ਪਾਸੇ ਵੱਲ ਨੂੰ ਜਿਹੜੀਆਂ ਉਹ ਵੱਧ ਜਾਣਗੀਆਂ। ਸੁਰੱਖਿਆ ਦੇ ਕਈ ਪ੍ਰਬੰਧ ਜਿਹੜੇ ਆ ਸੁਪਰੀਮ ਕੋਰਟ ਦੇ ਬਾਹਰ ਜਦ ਇਹ ਸੁਣਵਾਈ ਹੋ ਰਹੀ ਆ ਤਾਂ ਵਿਸ਼ੇਸ਼ ਤੌਰ ਤੇ ਕੀਤੇ ਗਏ ਆ। ਯੂਕਰੇਨ ਦੀ ਅਗਲੀ ਖਬਰ ਆ, ਉੱਥੇ ਦਾ ਜਿਹੜਾ ਟੌਪ ਦਾ ਜਨਰਲ ਆ ਉਸ ਨੂੰ ਬਾਹਰ ਦਾ ਰਸਤਾ ਜ਼ੈਲੈਂਸਕੀ ਨੇ ਜਿਹੜਾ ਉਹ ਦਿਖਾ ਦਿੱਤਾ। ਜਨਰਲ ਵੈਲਰੀ ਜ਼ੁਲਜ਼ੈਨੀ ਉਸ ਨੂੰ ਕਹਿੰਦੇ ਕਮਾਂਡਰ ਇਨ ਚੀਫ ਦੇ ਅਹੁਦੇ ਤੋਂ ਜਿਹੜਾ ਉਹ ਲਾ ਦਿੱਤਾ ਗਿਆ ਪ੍ਰੈਜ਼ੀਡੈਂਟ ਵਲੋਦੀਮਿਰ ਜ਼ੈਲੈਂਸਕੀ ਦੇ ਦੁਆਰਾ। ਇਹਨਾਂ ਦੋਨਾਂ ਦੇ ਦਰਮਿਆਨ
ਕਾਫੀ ਤਣਾਅ ਜਿਹੜਾ ਉਹ ਬਣ ਰਿਹਾ ਸੀ। ਬਿਲੀਅਨਸ ਆਫ ਡਾਲਰ ਯੂਕਰੇਨ ਤੱਕ ਪਹੁੰਚਿਆ ਆ, ਰਾਹਤ ਸਮੱਗਰੀ ਦੇ ਰੂਪ ਦੇ ਵਿੱਚ ਵੀ, ਮਿਲਟਰੀ ਏਡ ਦੇ ਰੂਪ ਦੇ ਵਿੱਚ ਵੀ। ਜ਼ੈਲੈਂਸਕੀ ਕਹਿੰਦੇ ਵੀ ਆਪਣੇ ਇਸ ਜਨਰਲ ਤੋਂ ਇਸ ਲਈ ਨਾਖੁਸ਼ ਸੀਗਾ ਵੀ ਪਿਛਲੇ 1 ਸਾਲ ਤੋਂ ਰੂਸ ਦੇ ਉਲਟ ਕੁਝ ਜ਼ਿਆਦਾ ਪ੍ਰਭਾਵੀ ਇਸ ਦਾ ਕਹਿ ਲਓ ਵੀ ਕੰਮ ਨਹੀਂ ਰਿਹਾ ਤੇ ਉਹ ਅੱਗੇ ਵਧਣ ਦੇ ਵਿੱਚ ਨਾਕਾਮਯਾਬ ਰਹੇ ਹੈਗੇ ਆ। ਜ਼ੈਲੈਂਸਕੀ ਨੇ ਪਹਿਲਾਂ ਹੀ ਵਾਈਟ ਹਾਊਸ ਨੂੰ ਇਹ ਦੱਸ ਦਿੱਤਾ ਸੀਗਾ ਵੀ ਉਹ ਆਪਣੇ ਟੌਪ ਦੇ ਜਿਹੜੇ ਜਨਰਲ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾ ਸਕਦਾ ਹੈਗਾ ਆ। ਸੋ ਯੂਐਸ ਨੇ ਪਬਲਿਕਲੀ ਇਸ ਦੇ ਉੱਤੇ ਕੌਣ ਕਿਹਨੂੰ ਰੱਖਣਾ ਆ, ਕਿਵੇਂ ਰੱਖਣਾ ਆ, ਇਹ ਕਹਿੰਦੇ ਵੀ ਉਹਦਾ ਡਿਸੀਜਨ ਇਹੀ ਕਿਹਾ ਆ ਵੀ ਯੂਕਰੇਨ ਹੀ ਜਿਹੜਾ ਉਹ ਦੇਖ ਸਕਦਾ ਹੈ, ਜ਼ੈਲੈਂਸਕੀ ਹੀ ਜਿਹੜਾ ਉਹ ਦੇਖਣਗੇ। ਸੋ ਇਹਨਾਂ ਦੋਨਾਂ ਦੇ ਦਰਮਿਆਨ ਡਿਸਐਗਰੀਮੈਂਟਸ ਸਟੇਟ ਆਫ ਵਾਰ ਨੂੰ ਲੈ ਕੇ ਬਣ ਰਹੇ ਸੀਗੇ। ਸੋ ਜ਼ੈਲੈਂਸਕੀ ਨੇ ਆਪਣਾ ਜਿਹੜਾ ਟੌਪ ਦਾ ਜਰਨੈਲ ਆ ਜੋ ਲੜਾਈ ਦੇ ਵਿੱਚ ਅੱਗੇ ਆ ਉਸ ਨੂੰ ਹੁਣ ਬਾਹਰ ਦਾ ਰਸਤਾ ਦਿਖਾਇਆ ਹੈ। ਅਗਲੀ ਜਿਹੜੀ ਦੁਖਦਾਈ ਭਰੀ ਖਬਰ ਹੈਗੀ ਆ, ਆਪਾਂ ਕੱਲ ਤੋਂ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਸੀ। 5 ਮਰੀਨਸ ਜੋ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ ਕੈਲੀਫੋਰਨੀਆ ਦੇ ਵਿੱਚ, ਵੈਦਰ ਜਿਹੜਾ ਆ ਉਹ ਨਾ ਠੀਕ ਹੋਣ ਕਰਕੇ ਅੱਜ ਕਨਫਰਮੇਸ਼ਨ ਦਿੱਤੀ ਗਈ ਹੈਗੀ ਆ ਮਿਲਟਰੀ ਵੱਲੋਂ। ਮੇਜਰ ਜਨਰਲ ਮਾਈਕਲ ਵੂਰਸਸ਼ੁਲਟੇ ਜੋ ਕਮਾਂਡਿੰਗ ਜਨਰਲ ਹੈਗੇ 3rd ਮਰੀਨ 에ਅਰਕ੍ਰਾਫਟ ਵਿੰਗ ਦੇ, ਉਹਨਾਂ ਨੇ ਕਿਹਾ ਵੀ ਅਸੀਂ ਬੜੇ ਦੁੱਖ ਦੇ ਨਾਲ ਇਹ ਜਿਹੜਾ ਆ ਤੁਹਾਡੇ 'ਚ ਮੈਸੇਜ ਦੇਣ ਜਾ ਰਹੇ ਆ ਕਿ ਸਾਡੇ ਜਿਹੜੇ 5 ਬਹੁਤ ਹੀ ਵਧੀਆ ਮਰੀਨਸ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਸੋ ਉਹਨਾਂ ਦੇ ਪਰਿਵਾਰਾਂ ਨੂੰ ਦੱਸ ਦਿੱਤਾ ਗਿਆ ਹੈ। ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਇੱਕ ਮਰੀਨ ਦਾ ਜੋ ਹੈਲੀਕਾਪਟਰ ਹੈਗਾ ਆ CH-53E ਸੁਪਰ ਸਟੈਲਿਨ, ਉਹ ਕ੍ਰੈਸ਼ ਹੋ ਗਿਆ ਸੀ ਤੜਕੇ, ਤੇ ਉਹਦੇ ਨਾਲ ਪਹਿਲਾਂ ਲੱਭ ਨਹੀਂ ਰਿਹਾ ਸੀ, ਫਿਰ ਬਾਅਦ ਦੇ ਵਿੱਚ ਸੈਂਡੀਗੋ ਵਾਲੇ ਏਰੀਏ ਦੇ ਵਿੱਚ ਉਹ ਲੋਕੇਟ ਹੋ ਗਿਆ। ਪਰ ਕਿਉਂਕਿ ਵੈਦਰ ਇੰਨਾ ਖਰਾਬ ਸੀ ਉਹਦੇ ਤੱਕ ਪਹੁੰਚਣਾ ਮੁਸ਼ਕਲ ਸੀ। ਜਦੋਂ ਤੱਕ ਉਹਦੇ ਤੇ ਜੋ ਫਾਇਰ ਫਾਈਟਰ ਜਾਂ ਹੋਰ ਮਿਲਟਰੀ ਵਾਲੇ ਪਹੁੰਚੇ ਤੇ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਸਾਡਾ ਬਹੁਤ ਜ਼ਿਆਦਾ ਜਿਹੜਾ ਆ ਹਾਰਟ ਬ੍ਰੋਕਨ ਹੋਇਆ ਹੈਗਾ ਲਾਸ ਆਫ 5 US ਮਰੀਨਸ ਦੇ ਸੰਬੰਧ ਦੇ ਵਿੱਚ। ਇਸੇ ਤਰ੍ਹਾਂ ਜੋ ਡਿਫੈਂਸ ਸੈਕਟਰੀ ਆ ਉਹਨਾਂ ਨੇ ਵੀ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ ਬਿਲਕੁਲ। ਤੇ ਆਓ ਹੁਣ ਆਪਾਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਸ ਤੋਂ ਬਾਅਦ ਵਧਦੇ ਹਾਂ। ਰਮਨ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਟਰੱਕਿੰਗ ਦੇ ਹਾਲਾਤਾਂ ਨੂੰ ਲੈ ਕੇ, ਮਾਰਕੀਟਸ ਦੇ, ਸਪੌਟ ਮਾਰਕੀਟ ਦੇ ਰੇਟਸ ਨੂੰ ਜਿਹੜਾ ਉਹ ਲੈ ਕੇ ਕਿੱਦਾਂ ਚੱਲ ਰਿਹਾ ਹੈ? ਸੀਜ਼ਨਲ ਸਲੋ ਆ ਜਾਂ ਆਪਾਂ ਨੂੰ ਕੀ ਉਮੀਦ ਨਜ਼ਰ ਆ ਰਹੀ ਹੈ? ਦੇਖੋ ਜੀ, ਜਿਹੜੀ ਮਾਰਕੀਟ ਹੈਗੀ ਆ ਸੀਜ਼ਨਲ ਤੌਰ ਤੇ ਜੋ ਚੱਲ ਰਿਹਾ ਹੈਗਾ, ਸੀਜ਼ਨਲ ਉਹੀ ਕੰਮ ਚੱਲ ਰਿਹਾ ਹੈਗਾ ਸਟਿਲ। ਜਿਹੜੀ ਆਪਾਂ ਫੈਬਰਰੀ ਦੇ ਵਿੱਚ ਹੈਗੇ ਆ, ਫੈਬਰਰੀ ਇਜ਼ ਕਾਈਂਡ ਆਫ ਲਾਈਕ ਸਾਰਿਆਂ ਨੂੰ ਸਲੋਐਸਟ ਮੰਥ ਮੰਨਿਆ ਜਾਂਦਾ ਹੈ, ਜਨਵਰੀ ਫੈਬਰਰੀ। ਤੇ ਜਿਹੜੇ ਹੁਣ ਆਪਾਂ ਦੇਖ ਰਹੇ ਹਾਂ ਹਾਲਾਤ ਜਿਹੜੇ ਬਣੇ ਆਪਣੇ ਬਰਸਾਤਾਂ ਦੇ ਕੈਲੀਫੋਰਨੀਆ ਦੇ ਵਿੱਚ, ਜਿਹੜੀ ਮੀਂਹ ਪੈ ਰਹੇ ਹੈਗੇ ਆ ਕਾਫੀ, ਮਤਲਬ ਕਿ ਰੀਸੈਂਟ ਈਅਰਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੀਂਹ ਪੈ ਰਹੇ, ਪਿਛਲੇ ਸਾਲ ਵੀ ਇਸ ਸਾਲ ਵੀ ਹੁਣ ਜੀ। ਉਹਦੇ ਨਾਲ ਜਿਹੜਾ ਨਾ ਇੱਕ ਹੋਰ ਜਿਹੜੀ ਅੱਜ ਰਿਪੋਰਟ ਹੈਗੀ ਆ ਮੈਂ ਪੜ੍ਹੀ ਆ ਕਿ ਜਿਹੜੀ ਪੈਨਮਾ ਕਨਾਲ ਆ ਉਹਦੇ ਵਿੱਚ ਜਿਹੜਾ ਉਹਨਾਂ ਦਾ ਡਰਾਈ ਸੀਜ਼ਨ ਪੈਨਮਾ ਦਾ ਚੱਲ ਰਿਹਾ ਹੈਗਾ ਉਹ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਹੈਗਾ ਜਿਹੜਾ ਟ੍ਰਾਂਜ਼ਿਟ ਹੈਗਾ ਉਹਨੂੰ। ਸੋ ਬੇਸਿਕਲੀ ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜਾ ਇਸ ਸਾਲ ਦਾ ਉਹਨਾਂ ਨੇ ਪ੍ਰੋਜੈਕਸ਼ਨ ਕੀਤੀ ਹੈਗੀ ਹੈ 2024 ਦੀ, ਉਹ 23% ਲੋਅਰ ਕੀਤੀ ਹੈਗੀ ਹੈ ਲਾਸਟ ਈਅਰ ਤੋਂ। ਸੋ 23% ਘੱਟ ਜਿਹੜੇ ਆ ਵੈਸਲਸ ਆ ਉਹ ਲੰਘਣੇ ਹੈਗੇ ਆ ਥਰੂ ਪੈਨਮਾ ਕਨਾਲ। ਜੇ ਏਦਾਂ ਰਿਹਾ 12,638 ਵਹੀਕਲ ਜਿਹੜੇ ਆ ਜਿਹੜੇ ਲੰਘੇ ਸੀ 2023 ਦੇ ਵਿੱਚ, ਇਸ ਸਾਲ 9,700 ਦੇ ਕਰੀਬ ਰਹਿਣ ਦੀ ਆਸ ਹੈਗੀ ਆ। ਸੋ ਇਹਦੇ ਨਾਲ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਫਰਕ ਹੈਗਾ ਆ, ਜਿਹੜੀ ਡਰਾਈ ਫਰੇਟ ਹੈਗਾ ਆ ਜਾਂ ਜਿਹੜਾ ਆਪਣਾ ਫਿਊਲ ਕੈਮੀਕਲ ਟੈਂਕਰਸ ਹੈਗੇ ਆ, ਕੈਮੀਕਲ ਟੈਂਕਰਸ ਦੇ ਉੱਤੇ ਜਿੱਦਾਂ 26%, 25-26% ਤੋਂ ਵੱਧ ਦਾ ਜਿਹੜਾ ਅਸਰ ਆ ਉਹ ਪੈਣ ਦੀ ਆਸ ਹੈ ਇਸ ਸਾਲ ਦੇ ਵਿੱਚ। ਜਿਹੜੇ ਵਾਟਰ ਲੈਵਲਸ ਹੈਗੇ ਆ ਉਹ ਮਤਲਬ ਕਿ ਅੱਜ ਤੱਕ ਦੇ ਲੋਐਸਟ ਚੱਲ ਰਹੇ ਹੈਗੇ ਆ ਜਿਹੜੇ ਇਸ ਸਾਲ ਦੇ ਵਿੱਚ ਹੈਗੇ ਆ, ਮਤਲਬ ਕਿ ਇੰਨੇ ਅੱਜ ਤੱਕ ਕਦੀ ਲੋਐਸਟ ਨਹੀਂ ਹੋਏ। ਤੇ ਆਉਣ ਵਾਲਾ ਜਿਹੜਾ ਸਾਲ ਹੈਗਾ ਜਿਹੜਾ 24 ਦਾ ਤੇ 25 ਦਾ ਸਾਲ ਆ, 24 ਦੇ ਸਾਲ ਦੇ ਵਿੱਚ ਜਿਹੜੇ ਆ 23 ਚ ਵੀ ਲੋਐਸਟ ਸੀ ਤੇ 24 ਐਕਚੁਅਲੀ ਉਸ ਤੋਂ ਵੀ ਲੋਐਸਟ ਜਾ ਰਿਹਾ ਹੈਗਾ। ਜਿਹੜਾ 122 ਸੀਗਾ ਉਹ ਮਤਲਬ ਕਿ ਐਵਰੇਜ ਤੋਂ ਅਬਵ ਸੀਗਾ। ਸੋ ਇਹ ਜਿਹੜਾ ਸਿਚੁਏਸ਼ਨ ਹੈਗੀ ਆ ਇਹ ਤੁਸੀਂ ਇਹ ਕਹਿ ਲਓ ਵੀ ਜਿਹੜਾ 2024 ਦੀ ਜਿਹੜਾ ਵਾਟਰ ਲੈਵਲ ਹੈਗਾ ਇਹ
1965 ਦਾ ਜਿਹੜਾ ਲੈਵਲ ਹੈਗਾ ਉੱਥੇ ਉਹਦੇ ਤੋਂ ਥੱਲੇ ਆ, ਸੋ ਰੈਕਡ ਲੋ ਹੈਗਾ। ਸੋ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਅਸਰ ਮਤਲਬ ਕਿ ਹੈਗੀ ਆ ਗੱਲ ਪੈਣ ਦੀ ਹੈਗੀ ਆ, ਅਸਰ ਪਊਗਾ ਬਹੁਤ ਜ਼ਿਆਦਾ ਇਸ ਸਾਲ ਦੇ ਜਿਹੜੇ ਇੰਪੋਰਟਸ ਦੇ ਉੱਤੇ। ਸੋ ਇੰਪੋਰਟਸ ਦੇ ਉੱਤੇ ਅਸਰ ਪੈਣ ਦੇ ਕਰਕੇ ਜਿਹੜਾ ਆ ਆਬਵੀਅਸਲੀ ਜਿਹੜਾ ਫਰੇਟ ਹੈਗਾ ਆ ਉਹ ਕਾਫੀ ਅਸਰ ਰਹੂਗਾ, ਜਿਹੜਾ ਫਰੇਟ ਹੈਗਾ ਉਹ ਥੋੜਾ ਹੋਊਗਾ। ਸੋ ਇੱਕ ਹੋਰ ਜਿਹੜੀ ਆ, ਮੈਂ ਇੱਕ ਬੜੀ ਇੰਟਰਸਟਿੰਗ ਖਬਰ ਹੈਗੀ ਆ ਕਿ ਜਿਹੜਾ ਆਪਣਾ ਪਤਾ ਆਪਾਂ ਸਾਰਿਆਂ ਨੂੰ ਸੁਪਰ ਬਾਲ ਜਿਹੜਾ ਆ ਇਸ ਵੀਕਐਂਡ ਹੈਗਾ ਆ ਸੰਡੇ ਨੂੰ, ਤੇ ਸੁਪਰ ਬਾਲ ਜਿਹੜਾ ਆ ਇਹ ਅਕਾਊਂਟ ਕਰਦਾ ਆ ਪੂਰੇ ਟੋਟਲ ਸਾਰੇ ਅਮਰੀਕਾ ਦੇ ਆਵਾਕਾਡੋ ਸੇਲਸ ਜਿਹੜੀਆਂ ਆ 20% ਕੱਲੀਆਂ ਇਸ ਵੀਕਐਂਡ ਤੇ ਹੁੰਦੀਆਂ ਸਾਰੇ ਸਾਲ ਦੀ ਆਵਾਕਾਡੋ ਸੇਲਸ ਇਸ ਹਫਤੇ ਦੇ ਵਿੱਚ। ਗੁਆਕਾਮੋਲੀ ਖਾਣੀ ਨਾ ਸਾਰਿਆਂ ਨੇ ਜੀ, ਚਿਪਸ ਨਾਲ। ਹਾਂਜੀ, ਗੁਆਕਾਮੋਲੀ ਖਾਣੀ ਹੈਗੀ ਆ। ਸੋ ਇਸ ਸਾਲ ਦਾ ਜਿਹੜੀ ਨੈਸ਼ਨਲ ਰੀਟੇਲ ਫੈਡਰੇਸ਼ਨ ਹੈਗੀ ਆ, ਉਹਨਾਂ ਨੇ ਜਿਹੜਾ ਦਿੱਤਾ ਹੈ ਇਹਦਾ ਰੈਕਡ ਦਿੱਤਾ ਆ ਕਿ ਇਸ ਸਾਲ $17.3 ਬਿਲੀਅਨ ਜਿਹੜਾ ਆ ਉਹ ਖਰਚ ਹੋਣਾ ਆ ਸੁਪਰ ਬਾਲ ਤੇ ਲੋਕਾਂ ਵੱਲੋਂ। 5% ਪਿਛਲੇ ਸਾਲ ਨਾਲੋਂ ਵਧਿਆ। 12,000 ਬਿਲੀਅਨ ਚਿਕਨ ਵਿੰਗਸ, 50 ਮਿਲੀਅਨ ਕੇਸਿਸ ਆਫ ਬੀਅਰ, 28 ਮਿਲੀਅਨ ਪਾਊਂਡ ਆਫ ਚਿਪਸ ਤੇ 54 ਮਿਲੀਅਨ ਆਵਾਕਾਡੋ ਜਿਹੜੇ ਆ ਕੰਜ਼ਿਊਮ ਹੋਣੇ ਆ। ਤੇ ਇਹ ਸਾਰਾ ਕੁਝ ਜੇ ਇਕੱਠਾ ਕੀਤਾ ਜਾਵੇ ਤੇ ਇਹ 30,000 ਟਰੱਕ ਲੋਡਾਂ ਦੇ ਬਰਾਬਰ ਬਣਦਾ ਆ। ਬਿਲਕੁਲ ਬਿਲਕੁਲ ਜੀ। ਸੋ ਬਿਲਕੁਲ ਇਹ ਕੱਲਾ ਪਨਾਮਾ ਕਨਾਲ ਨਹੀਂ, ਰਮਨ ਭਾਜੀ ਕਹਿੰਦੇ ਰੈੱਡ ਸੀ ਤੇ ਪਨਾਮਾ ਕਨਾਲ ਦੋਨੋਂ ਜਿਹੜੇ ਇਸ਼ੂ ਆ, ਕਹਿੰਦੇ ਵੀ ਆਪਾਂ ਸੋਚ ਨਹੀਂ ਸਕਦੇ ਕਿੰਨੇ ਵੱਡੇ ਇਸ਼ੂ ਹੈਗੇ ਆ। ਸੋ ਆਪਾਂ ਕਈ ਵਾਰੀ ਫੋਕਸ ਨਹੀਂ ਕਰਦੇ ਹੈਗੇ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇਹ ਸਾਰਾ ਕੁਝ ਦੇਖਣਾ ਚਾਹੀਦਾ ਹੈਗਾ। ਤੇ ਪ੍ਰੋਬਲਮ ਇਹਦੇ ਨਾਲ ਗਲੋਬਲ ਟ੍ਰੇਡ ਦੇ ਉੱਤੇ ਬਹੁਤ ਬੜਾ ਜਿਹੜਾ ਅਸਰ ਆ ਪੈ ਰਿਹਾ। ਈਵਨ ਐਮਾਜ਼ੋਨ ਦੇ ਜਿਹੜੇ ਵੈਬ ਸਰਵਿਸ ਸਪਲਾਈ ਚੇਨ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡਾ ਬਹੁਤ ਜ਼ਿਆਦਾ ਅਸਰ ਇਹਦੇ ਨਾਲ ਪੈ ਰਿਹਾ ਹੈਗਾ ਆ, ਜੋ ਟ੍ਰੇਡ ਏਸ਼ੀਆ, ਯੂਰਪ ਤੇ ਨਾਰਥ ਅਮਰੀਕਾ ਦੇ ਵਿੱਚ ਹੋ ਰਹੀ ਆ। ਸੋ ਇਹ ਇੱਕ ਪੁਆਇੰਟ ਜੋ ਆ ਨਵਾਹਾ ਕਰਕੇ ਉਹਨਾਂ ਦੇ ਜੋ ਐਮਾਜ਼ੋਨ ਵੈਬ ਸਰਵਿਸ ਦੇ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਸੁਏਜ਼ ਕਨਾਲ ਜੋ ਮੈਡੀਟਰੇਨੀਅਨ ਸੀ ਨੂੰ ਤੇ ਰੈੱਡ ਸੀ ਨੂੰ ਕਨੈਕਟ ਕਰਦੀ ਆ, ਉਧਰੋਂ ਹੁਣ ਹੂਤੀਜ਼ ਜਿਹੜੇ ਮਿਲੀਟੈਂਟਸ ਆ ਉਹ ਅਟੈਕ ਕਰ ਰਹੇ, ਈਵਨ ਦੋ ਅਮਰੀਕਾ ਵਾਲਿਆਂ ਨੇ ਉਹਨਾਂ ਤੇ ਅਟੈਕ ਵੀ ਕੀਤਾ ਹੈਗਾ ਆ। ਪਰ ਉਹਦੇ ਨਾਲ 15% ਦੇ ਕਰੀਬ ਜੋ ਸ਼ਿਪਿੰਗ ਟ੍ਰੈਫਿਕ ਆ ਉਹਦੇ ਉੱਤੇ ਅਸਰ ਪਿਆ ਹੈਗਾ। ਏਦਾਂ ਹੀ ਸੁਏਜ਼ ਕਨਾਲ ਨਾਲ ਪਿਆ, ਹੁਣ ਪਾਣੀ ਦਾ ਕਲਾਈਮੇਟ ਚੇਂਜ ਦਾ। ਬਿਲਕੁਲ ਤੇ ਬਿਲਕੁਲ ਇਹਦੇ ਵਿੱਚ 40% ਜਿਹੜਾ ਯੂਐਸ ਦਾ ਕੰਟੇਨਰ ਟ੍ਰੈਫਿਕ ਆ ਉਹ ਪੈਨਮਾ ਕਨਾਲ ਥਾਣੀ ਆਉਂਦਾ ਆ। ਸੋ ਓਵਰਆਲ ਦੁਨੀਆ ਦਾ 5% ਆ, ਪਰ ਦੇਖੋ 40% ਕੰਟੇਨਰ ਟ੍ਰੈਫਿਕ ਦੇ ਉੱਤੇ ਜੇ ਅਸਰ ਪੈਣਾ ਆ ਤਾਂ ਓਬਵੀਅਸਲੀ ਇੱਥੇ ਪੋਰਟਸ ਦੇ ਉੱਤੇ ਕੰਮ ਘੱਟ ਸਕਦਾ ਆ ਜਾਂ ਕੰਟੇਨਰਸ ਘੱਟ ਪਹੁੰਚਣਗੇ। 38 ਸ਼ਿਪਸ ਇੱਕ ਟਾਈਮ ਦੇ ਉੱਤੇ ਇੱਕ ਦਿਹਾੜੀ 'ਚ ਲੰਘਦੀਆਂ ਸੀਗੀਆਂ, ਉਹ ਪਾਣੀ ਦਾ ਲੈਵਲ ਘੱਟ ਹੋਣ ਕਰਕੇ ਮਹਿਜ 24 ਦੇ ਉੱਤੇ ਆਣ ਜਿਹੜਾ ਉਹ ਪਹੁੰਚਿਆ ਆ। ਸੋ ਸੋਕਾ ਕਈ ਦੂਜੇ ਥਾਂ ਦੇ ਉੱਤੇ ਪੈਂਦਾ ਆ ਤੇ ਅਸਰ ਜਿਹੜਾ ਉਹ ਕਿੱਥੇ ਪੈਣਾ ਹੁੰਦਾ ਇਹਦਾ ਪਤਾ ਨਹੀਂ ਲੱਗ ਰਿਹਾ ਹੁੰਦਾ। ਪਰ ਇੰਟਰਕੌਂਟੀਨੈਂਟਲ ਟ੍ਰੇਡ ਹੈਗਾ ਨਾ, ਜਿਹੜਾ ਇੰਟਰਕੌਂਟੀਨੈਂਟਲ ਟ੍ਰੇਡ ਹੈਗਾ ਉਹਦੇ ਲਈ ਬਹੁਤ ਚੀਜ਼ਾਂ ਜਿਹੜੀਆਂ ਉਹ ਮਾਇਨੇ ਰਖਾਉਂਦੀਆਂ ਹੈਗੀਆਂ, ਬਹੁਤ ਚੀਜ਼ਾਂ ਜਿਹੜੀਆਂ ਅਸਰ ਕਰਦੀਆਂ ਹੈਗੀਆਂ। ਜਿਵੇਂ ਮਿਡਲ ਈਸਟ ਦੇ ਵਿੱਚ ਜਿਹੜੀ ਵਾਰਸ ਹੈਗੀਆਂ ਜਾਂ ਉਧਰ ਮੈਡੀਟਰੇਨੀਅਨ ਸੀ ਜਾਂ ਰੈੱਡ ਸੀ ਆ, ਉਹਨਾਂ ਦੇ ਵਿੱਚ ਜਿਹੜੀਆਂ ਉੱਥੇ ਕੋਈ ਇਸ਼ੂ ਹੀ ਚੱਲ ਰਿਹਾ ਹੈਗਾ, ਉਹ ਡੈਫੀਨੇਟਲੀ ਅਸਰ ਜਿਹੜਾ ਆ ਉਹ ਆਪਣੇ ਇੱਥੇ ਪੈਂਦਾ ਹੈਗਾ। ਤੇ ਇਹਦੇ ਨਾਲ ਹੀ ਇੱਕ ਨਾ ਬਹੁਤ ਜਿਹੜੀ ਇਸ ਵੇਲੇ ਬੜੀ ਇਹ ਚਰਚਾ ਦੇ ਵਿੱਚ ਵਿਸ਼ਾ ਹੈਗਾ ਔਰ ਬਹੁਤ ਜਾਣਿਆਂ ਨੂੰ ਇਫੈਕਟ ਕੀਤਾ ਹੋਊਗਾ ਕਿਸੇ ਨਾ ਕਿਸੇ ਟਾਈਮ ਦੇ ਵਿੱਚ, ਟਰੱਕਿੰਗ ਦੇ ਵਿੱਚ ਹਰ ਇੱਕ ਕੰਪਨੀ ਨੂੰ ਇਫੈਕਟ ਕੀਤਾ ਹੋਊਗਾ। ਉਹ ਹੈਗਾ ਕਿ ਜਿਹੜਾ ਟੋਇੰਗ ਬਿੱਲ ਹੈਗਾ। ਸੋ ਟੋਇੰਗ ਬਿੱਲ ਦੇ ਉੱਤੇ ਜਿਹੜੀ ਆ ਫੈਡਰਲ ਟ੍ਰੇਡ ਕਮਿਸ਼ਨ ਵੱਲੋਂ ਪ੍ਰਪੋਜ਼ ਰੂਲ ਜਿਹੜਾ ਸੀ ਉਹ ਕੱਢਿਆ ਗਿਆ ਕਿ ਜਿਹੜੀਆਂ ਪੈਨਲਟੀਜ਼ ਜਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ, ਇਹਦੇ ਵਿੱਚ ਜਿਹੜਾ FTC ਵੱਲੋਂ ਜਿਹੜਾ ਪ੍ਰਪੋਜ਼ ਰੂਲ ਕੱਢਿਆ ਆ ਉਹਦੇ ਤੇ ਕਮੈਂਟ ਪੀਰੀਅਡ ਦੇ ਵਿੱਚ FMCSA ਵੱਲੋਂ ਕਮੈਂਟ ਕੀਤਾ ਗਿਆ ਆ ਕਿ ਇਹਦੇ ਹੱਕ ਦੇ ਵਿੱਚ ਕਿ ਜਿਹੜੇ ਇਹ FMCSA ਦੇ ਜਿਹੜੇ ਐਕਟਿੰਗ ਡਿਪਟੀ ਐਡਮਿਨਿਸਟ੍ਰੇਟਰ ਹੈ ਸੂ ਲਾਲੈਸ, ਉਹਨਾਂ ਵੱਲੋਂ ਇਹ ਜਿਹੜਾ ਕਮੈਂਟ ਕੀਤਾ ਗਿਆ ਹੈ ਉਹਦੇ ਉੱਤੇ ਕਿ ਇਹ ਜਿਹੜੀ ਪ੍ਰੈਡੀਟਰੀ ਟੋਰਸ ਹੈਗੇ ਆ, ਜਿਹੜੀ ਟੋਇੰਗ ਕਰਦੇ ਹੈਗੇ ਆ, ਉਹ ਜਿੰਨੀਆਂ ਡਿਸੈਪਟਿਵ ਫੀ ਪ੍ਰੈਕਟਿਸਿਸ ਆ ਉਹ ਕਰਦੇ ਆ, ਉਹ ਬਹੁਤ ਹੀ ਜ਼ਿਆਦੀਆਂ ਗਲਤ ਹੈਗੀਆਂ। ਸੋ ਉਹਨਾਂ ਦੇ ਉੱਤੇ ਜਿਹੜਾ ਇਹ ਹੁਣ
ਬੈਕ ਐਂਡ ਤੇ ਜਿਹੜਾ FTC ਵੱਲੋਂ ਜਿਹੜਾ ਲਾਅ ਮੇਕਿੰਗ ਦੀ ਕਵਾਇਦ ਸ਼ੁਰੂ ਕੀਤੀ ਆ, ਉਹਦੇ ਵਿੱਚ FMCSA ਵੱਲੋਂ ਇਹਦੇ ਉੱਤੇ ਇਹਦੇ ਹੱਕ ਦੇ ਵਿੱਚ ਗੱਲ ਕੀਤੀ ਗਈ ਆ ਕਿ ਜਿਹੜੇ ਵੀ ਓਨਰ ਆਪਰੇਟਰ ਜਾਂ ਟਰੱਕ ਆਪਰੇਟਰ ਜਿਹੜੇ ਵੀ ਆ, ਉਹ ਜਦੋਂ ਵਲਨਰੇਬਲ ਪੋਜੀਸ਼ਨ 'ਚ ਹੁੰਦੇ ਆ ਤੇ ਉਸ ਸਮੇਂ ਤੇ ਜਿਹੜੀ ਪ੍ਰੈਡੇਟਰੀ ਟੋਇੰਗ ਕੰਪਨੀਆਂ ਹੈਗੀਆਂ ਉਹ ਉਹਨਾਂ ਦੀ ਪੋਜੈਸ਼ਨਸ ਜਿਹੜੀਆਂ ਆ ਉਹ ਚੱਕ ਕੇ ਆਪਣੇ ਜਗ੍ਹਾ ਤੇ ਲੈ ਜਾਂਦੀਆਂ ਆ ਤੇ ਫਿਰ ਉਹਨਾਂ ਨੂੰ ਪੁਸ਼ ਕੀਤਾ ਜਾਂਦਾ ਆ ਫॉर ਦਾ ਹਾਇਰ ਪੇਮੈਂਟਸ। ਸੋ ਇਹ ਦਿਨ ਰੋਜ਼ ਮੇਰੇ ਖਿਆਲ ਦੇ ਵਿੱਚ ਰਾਜਕਿਰਨ ਮੈਂ ਇੱਕ ਦੋ ਕਾਲਸ ਮੈਨੂੰ ਰੋਜ਼ ਇਸ ਸਿਲਸਿਲੇ 'ਚ ਆ ਜਾਂਦੀਆਂ ਕਿ ਜਿੱਥੇ ਟੋਇੰਗ ਬਿੱਲ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਹੈਗਾ ਆ, 50,000 ਲੱਖ ਡਾਲਰ ਦੇ ਲਾਗੇ ਹੁੰਦਾ ਆ। ਤੇ ਮੋਸਟਲੀ ਜਦੋਂ ਅਸੀਂ ਇੰਸ਼ੋਰੈਂਸ ਲੈਂਦੇ ਆ ਨਾ, ਤੇ ਮੋਸਟਲੀ ਅਸੀਂ ਇੰਸ਼ੋਰੈਂਸ ਦੇ ਵਿੱਚ ਟੋਇੰਗ ਬਿੱਲ ਜਿਹੜਾ ਆ ਉਹ ਸਿਰਫ 25,000 ਤੱਕ ਕਵਰੇਜ ਹੁੰਦੀ ਆ। ਉਹ ਆਪਾਂ ਉੱਥੇ ਜਿਹੜਾ ਆ ਉਹਨੂੰ ਮਤਲਬ ਕਿ ਛੱਡ ਦਿੰਦੇ ਆ ਕਿ ਇੰਨਾ ਕੁ ਠੀਕ ਹੈ, ਇੰਨਾ ਕੁ ਬੜਾ ਆ। ਪਰ ਮੈਂ ਤੁਹਾਨੂੰ ਅੱਜ ਇਸ ਖਬਰ ਦੇ ਮਾਧਿਅਮ ਦੇ ਨਾਲ ਤੇ ਇਸ ਰੇਡੀਓ ਦੇ ਮਾਧਿਅਮ ਦੇ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜਦੋਂ ਤੁਸੀਂ ਆਪਣੀ ਟਰੱਕ ਦੀ ਇੰਸ਼ੋਰੈਂਸ ਲੈਂਦੇ ਆ, ਉਦੋਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇੱਕ ਜਿਹੜਾ ਨਾਨ ਓਨਡ ਟ੍ਰੇਲਰ ਹੈਗਾ ਆ ਉਹਦੀ ਇੰਸ਼ੋਰੈਂਸ ਬਹੁਤ ਘੱਟ ਏਜੰਟ ਦੱਸਦੇ ਨਹੀਂ, ਤੇ ਕੁਛ ਜਿਹੜੇ ਆਪਣੇ ਬੰਦੇ ਆ ਉਹ ਸਿਰਫ ਕਾਸਟ ਕਟਿੰਗ ਕਰਕੇ ਉਹਨੂੰ ਰਹਿਣ ਦਿੰਦੇ ਆ। ਸੋ ਜਿਹੜਾ ਤੁਹਾਡਾ ਰੈਂਟਲ ਟ੍ਰੇਲਰ ਹੈਗਾ ਜਾਂ ਤੁਸੀਂ ਕਿਸੇ ਆਪਣੇ ਯਾਰ ਦੋਸਤ ਮਿੱਤਰ ਦਾ ਟ੍ਰੇਲਰ ਪਾਇਆ, ਲੀਜ਼ ਵਾਲਾ ਟ੍ਰੇਲਰ ਪਾਇਆ, ਕੁਛ ਵੀ ਪਾਇਆ, ਨਾਨ ਓਨਡ ਟ੍ਰੇਲਰ ਦੀ ਜੇ ਤੁਹਾਡੀ ਇੰਸ਼ੋਰੈਂਸ ਹੈ ਨਹੀਂ ਗੀ, ਤੁਹਾਡਾ ਕੁਛ ਵੀ ਹੋ ਜਾਂਦਾ ਹੈ। ਕੱਲ ਵੀ ਕਾਲ ਆਈ ਸੀਗੀ, ਉਹਨਾਂ ਦਾ ਸਾਲ ਹੋ ਚੱਲਿਆ, ਐਕਸੀਡੈਂਟ ਹੋਇਆ ਸੀ, ਬੰਦੇ ਦੀ ਡੈਥ ਹੋ ਗਈ, ਉਹਦਾ ਟ੍ਰੇਲਰ ਕਿਸੇ ਹੋਰ ਦਾ ਸੀ, ਟਰੱਕ ਉਹਦਾ ਸੀ, ਲੋਡ ਕਿਸੇ ਹੋਰ ਦਾ ਸੀ। ਉਹ ਇੰਨੀ ਮੈਸ ਹੋਈ ਆ ਕਿ ਕਵਰੇਜ ਇੰਸ਼ੋਰੈਂਸ ਕੰਪਨੀ ਨੂੰ ਬਣਨਾ ਚਾਹੀਦਾ ਹੈ ਕਿਤੇ ਨਾ ਕਿਤੇ, ਠੀਕ ਆ। ਸੋ ਮੈਂ ਬਹਾਨੇ ਦੀ ਗੱਲ ਨਹੀਂ ਕਰਦਾ ਇੰਸ਼ੋਰੈਂਸ ਕੰਪਨੀ ਦੀ, ਪਰ ਇੰਸ਼ੋਰੈਂਸ ਕੰਪਨੀ ਨੇ ਕਲੌਜ਼ ਪਾਏ ਹੁੰਦੇ ਆ, ਅਸੀਂ ਜਦੋਂ ਇੰਸ਼ੋਰੈਂਸ ਲੈਂਦੇ ਆ ਉਦੋਂ ਅਸੀਂ ਉਹਨੂੰ ਪੂਰਾ ਚੈੱਕ ਨਹੀਂ ਕਰਦੇ। ਮੇਰੇ ਖਿਆਲ ਦੇ ਵਿੱਚ ਜਦੋਂ ਤੁਸੀਂ ਇੰਸ਼ੋਰੈਂਸ ਲੈਣੀ ਆ, ਤੁਸੀਂ ਮੇਕ ਸ਼ੋਰ ਕਰੋ ਕਿ ਸਾਰੇ ਕਲੌਜ਼ ਚੈੱਕ ਕੀਤੇ ਜਾਣ, ਕੱਲੀ ਚੀਜ਼ ਚੈੱਕ ਕੀਤੀ ਜਾਵੇ। ਤੇ ਦੂਸਰੀ ਚੀਜ਼ ਇਹ ਆ ਕਿ ਤੁਸੀਂ ਕਾਰਨਰ ਕੱਟ ਕਰਨ ਕਰਕੇ ਜਿਹੜੀਆਂ ਚੀਜ਼ਾਂ ਵਿੱਚ ਕਵਰੇਜ, ਜਿਹੜੀ ਨਾਨ ਓਨਡ ਟ੍ਰੇਲਰ ਹੈ ਨਾ, ਇਹਦੀ ਕਵਰੇਜ ਹਰ ਇੱਕ ਹੋਣੀ ਚਾਹੀਦੀ ਹੈ। ਕਿਉਂਕਿ ਆਪਾਂ ਕਦੀ ਟ੍ਰੇਲਰ ਸਵਿਚ ਕਰ ਲੈਂਦੇ ਆ ਕਿਸੇ ਨਾਲ, ਕੋਈ ਮੇਰਾ ਲੋਡ ਲੇਟ ਹੋ ਗਿਆ, ਉਹ ਫਲਾਨਾ ਲਾ ਆਇਆ, ਉਹ ਤੁਹਾਡੀ ਉਸ ਵੇਲੇ ਇੰਸ਼ੋਰੈਂਸ ਕੰਮ ਆਉਣੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਟੋਇੰਗ ਬਿੱਲ ਹੈਗੇ ਆ, ਜਦੋਂ ਤੁਸੀਂ ਟੋਇੰਗ ਦਾ ਕਰਦੇ ਆ, ਜਦੋਂ ਤੁਸੀਂ ਟਰੱਕਿੰਗ ਦਾ ਕੰਮ ਕਰਦੇ ਆ, ਤੁਸੀਂ ਘੱਟੋ ਘੱਟ 50,000 100,000 ਤੱਕ ਦੀ ਟੋਇੰਗ ਜਿਹੜੀ ਆ ਉਹ ਕਵਰੇਜ ਲਓ। ਵਿੱਚ ਕੁਛ ਫਰਕ ਨਹੀਂ ਪੈਂਦਾ, ਈਅਰਲੀ ਜਿਹੜੀ ਤੁਹਾਡੀ ਹੈਗੀ ਆ ਇੰਸ਼ੋਰੈਂਸ ਆ, ਉੱਤੇ ਏਡਾ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਤੁਹਾਡਾ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਦੋਂ ਫਿਰ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ। ਸੋ ਇਹ ਇੱਕ ਅੱਜ ਦਾ ਮੈਂ ਕਹੂੰਗਾ ਕਿ ਅੱਜ ਮੈਂ ਸਿਰਫ ਇਸੇ ਚੀਜ਼ ਦੇ ਉੱਤੇ ਜ਼ੋਰ ਦੇਣਾ ਆ ਕਿ ਤੁਸੀਂ ਜਦੋਂ ਇੰਸ਼ੋਰੈਂਸ ਲੈਣੇ ਹੈਗੇ ਆ ਤਾਂ ਮੇਕ ਸ਼ੋਰ ਕਿ ਤੁਸੀਂ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਆ ਉਹਦੇ ਨਾਲ ਜਿਹੜੀ ਆ ਆਪਣੀ ਕਹਿ ਲਓ ਜਿਹੜੀ ਤੁਹਾਡੀ ਟੋਇੰਗ ਦੀ ਕਵਰੇਜ ਆ, ਹੋਰ ਜਿਹੜੀਆਂ ਕਲੌਜ਼ਸ ਹੈਗੇ ਆ, ਨਾਨ ਓਨ ਟ੍ਰੇਲਰ ਹੈਗਾ, ਹਰ ਚੀਜ਼ ਦੀ ਜਿਹੜੀ ਆ ਨਾ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਇੰਸ਼ੋਰੈਂਸ ਲਓ। ਔਰ ਇੰਸ਼ੋਰੈਂਸ ਦਾ ਆਪਣਾ ਹਰਜੋਤ ਭਾਜੀ ਸ਼ਾਇਦ ਤੁਸੀਂ ਜ਼ਿਆਦਾ ਮੈਂ ਕਹੂੰਗਾ ਜਾਣਦੇ ਆ ਕਿ ਸਾਡੀਆਂ ਕੰਪਨੀਆਂ ਬਿਲਕੁਲ ਲਾਸਟ ਮਿੰਟ ਤੇ ਆਣ ਕੇ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ ਗੱਲ ਕਰਦੀਆਂ ਆ। ਤੇ ਇੰਸ਼ੋਰੈਂਸ ਜਿਹੜੀ ਆ ਉਹ ਜਿਹੜੇ ਕਈ ਏਜੰਟ ਮੈਜੋਰਟੀ ਹੈਗੇ ਆ, ਉਹ ਤੁਹਾਨੂੰ ਲਾਸਟ ਮਿੰਟ ਤੱਕ ਤੁਹਾਨੂੰ ਜਿਹੜਾ ਆ ਉਹ ਕੋਟ ਨਹੀਂ ਦਿੰਦੇ ਹੈਗੇ ਤੇ ਤੁਸੀਂ ਮੁੜ ਕੇ ਸਟਕ ਹੋ ਜਾਂਦੇ ਆ। ਸੋ ਇਹ ਵੀ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਆ ਤੇ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ। ਜੇ ਤੁਹਾਡੀ ਇੰਸ਼ੋਰੈਂਸ ਹੈਗੀ ਆ ਤੇ ਉਹਨੂੰ ਜਿਹੜਾ ਆ ਧਿਆਨ ਦੇ ਨਾਲ ਆਪਣਾ ਟਾਈਮ ਰਹਿੰਦੇ, ਘੱਟੋ ਘੱਟ 6 ਮਹੀਨੇ ਰਹਿੰਦੇ, ਤੁਹਾਨੂੰ 3 ਤੋਂ 6 ਮਹੀਨੇ ਰਹਿੰਦੇ ਤੁਹਾਨੂੰ ਆਪਣੀ ਇੰਸ਼ੋਰੈਂਸ ਦੀ ਡਿਸਕਸ਼ਨ ਆਪਣੇ ਏਜੰਟ ਨਾਲ ਸ਼ੁਰੂ ਕਰ ਦੇਣੀ ਚਾਹੀਦੀ ਆ। ਲਾਸਟ ਮਿੰਟ ਤੇ ਜਿਹੜੇ ਕੰਮ ਹੁੰਦੇ ਆ ਉਹਦੇ ਵਿੱਚ ਹੀ ਸਾਰੀ ਪ੍ਰੋਬਲਮ ਖੜੀ ਹੁੰਦੀ ਆ। ਜੀ ਸੋ ਬਿਲਕੁਲ ਪ੍ਰੋਬਲਮ ਇਹ ਹੈ ਨਾ ਵੀ ਆਪਾਂ ਐਜੂਕੇਸ਼ਨ ਨਹੀਂ ਲੈਂਦੇ ਹੈਗੇ। ਸੋ ਘੱਟੋ ਘੱਟ 30 ਤੋਂ 60 ਦਿਨ ਪਹਿਲਾਂ ਤੁਹਾਨੂੰ ਕੋਟ ਲੈਣ ਲਈ ਕੋਸ਼ਿਸ਼ ਕਰਨੀ ਚਾਹੀਦੀ ਆ। ਬਹੁਤ ਸਾਰੇ ਏਜੰਟ ਜਾਣ ਕੇ ਸਟਕ ਰੱਖਦੇ ਆ, ਲਾਸ ਰਿਪੋਰਟ ਨਹੀਂ ਦਿੰਦੇ। ਬੜਾ ਈਜ਼ੀ ਹੁੰਦਾ, ਜੇ ਤੁਹਾਡਾ ਇੰਸ਼ੋਰੈਂਸ ਨਹੀਂ ਪ੍ਰੋਵਾਈਡ ਕਰਦਾ ਏਜੰਟ ਤੇ ਤੁਸੀਂ ਡਾਇਰੈਕਟਲੀ ਕੰਪਨੀ ਨੂੰ ਕਾਲ ਕਰ ਸਕਦੇ ਆ ਵੀ ਮੈਨੂੰ ਲਾਸ ਰਿਪੋਰਟ ਚਾਹੀਦੀ ਆ। ਕਿਉਂਕਿ ਕਿਤੇ ਵੀ ਤੁਸੀਂ ਇੰਸ਼ੋਰੈਂਸ ਕਰਾਣੀ ਆ, ਤੁਹਾਡੀ ਜਿਹੜੀ ਲਾਸ ਰਨਸ ਆ ਜਾਂ ਲਾਸ ਰਿਪੋਰਟ ਕਹਿ ਲਓ ਕਿ ਪਿਛਲੇ ਸਾਲਾਂ 'ਚ ਤੁਹਾਡੀ ਇੰਸ਼ੋਰੈਂਸ ਕੀ ਕਲੇਮ ਹੋਇਆ, ਉਹ ਤੋਂ ਬਿਨਾਂ ਇੰਸ਼ੋਰੈਂਸ ਨਹੀਂ ਹੋਣੀ ਹੈਗੀ। ਸੋ ਇਹ ਜ਼ਰੂਰ ਧਿਆਨ ਰੱਖੋ। ਇੰਸ਼ੋਰੈਂਸ ਦਾ ਆਲਰੇਡੀ
ਕੈਲੀਫੋਰਨੀਆ ਦੇ ਵਿੱਚ ਬਹੁਤ ਬੁਰਾ ਹਾਲ ਆ, ਸਾਰੀਆਂ ਇੰਸ਼ੋਰੈਂਸ ਦਾ, ਟਰੱਕਿੰਗ ਇੰਸ਼ੋਰੈਂਸ ਨੂੰ ਲੈ ਕੇ ਤਾਂ ਬਹੁਤ ਬੁਰਾ ਹਾਲ ਹੈਗਾ ਓਵਰਆਲ USA ਦੇ ਵਿੱਚ। ਸੋ FMCSA ਦੀ ਜਿਹੜੀ ਆਪਾਂ ਗੱਲਬਾਤ ਕਰਦੇ ਸੀ, ਉਹ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੋਇੰਗ ਚਾਰजेस ਆ ਟਰੱਕਰਸ ਦੇ ਲਈ, ਇਹਦੇ ਵਿੱਚ ਬਹੁਤ ਵੱਡਾ ਫਰਾਡ ਚੱਲ ਰਿਹਾ, ਸ਼ੈਮ ਚੱਲ ਰਿਹਾ ਹੈਗਾ। ਸੋ ਉਹਦੇ ਤੇ ਵੀ ਜਿਹੜੇ ਸਿਵਲ ਪਲੰਟੀਜ਼ ਚਾਹੀਦੀਆਂ ਜੋ ਫਰਾਡ ਕਰ ਰਹੇ ਹੈਗੇ ਆ। ਏਜੰਸੀ ਨੇ FTC ਜਿਹੜੀ ਫੈਡਰਲ ਟ੍ਰੇਡ ਕਮਿਸ਼ਨ ਆ, ਉਹਨਾਂ ਨੂੰ ਗੁਜ਼ਾਰਿਸ਼ ਲਾਈ ਆ ਵੀ ਇਹ ਜਿਹੜੀਆਂ ਇਲੀਗਲ ਜੰਕ ਫੀਸ ਆ, ਇਸ ਨੂੰ ਇੱਕ ਵੱਖਰੀ ਵਾਇਲੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨਿਆ ਜਾਵੇ। ਸੋ FMCSA ਕਾਲ ਆਊਟ ਕਰ ਰਹੀ ਆ। ਆਪਣੇ ਵੀ ਰਮਨ ਜੀ, ਹਰਜੋਤ ਜੀ, ਬਹੁਤ ਸਾਰੇ ਜਿਹੜੇ ਕਾਲਰਸ ਆ ਜਾਂ ਜਿਹੜੇ ਟਰੱਕਿੰਗ ਦੇ ਨਾਲ ਜੁੜੇ ਹੋਏ ਆ, ਉਹ ਕਹਿੰਦੇ ਰਹੇ ਆ ਵੀ ਇਹ ਜਿਹੜੀ ਪ੍ਰੈਡੇਟੋਰੀ ਟੋਇੰਗ ਚੱਲ ਰਹੀ ਆ, ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਪਹੁੰਚ ਰਿਹਾ ਆ। ਪਰ ਜਦੋਂ ਬੰਦੇ ਦਾ ਐਕਸੀਡੈਂਟ ਹੋਇਆ ਜਾਂ ਟਰੱਕ ਖਰਾਬ ਹੋਇਆ, ਉਹ ਬੰਦਾ ਫਸਿਆ ਇੰਨਾ ਕੁ ਹੁੰਦਾ ਆ ਵੀ ਉਹ ਕਰੇ ਤਾਂ ਕਰੇ ਕਿ ਉਹਨੂੰ ਇਹ ਸਾਰਾ ਕੁਛ ਕੌੜਾ ਅੱਕ ਜਿਹੜਾ ਉਹ ਚੱਬਣਾ ਪੈਂਦਾ ਆ। ਪਰ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਟੋਇੰਗ ਨੈਗੇਟਿਵਲੀ ਕਹਿੰਦੇ ਆ ਇਸ ਟਾਈਮ ਇੰਪੈਕਟ ਕਰ ਰਹੀ ਆ। FMCSA ਦੇ ਜਿਹੜੇ ਐਕਟਿੰਗ ਐਡਮਿਨਿਸਟ੍ਰੇਟਰ ਸੂ ਲੌਲੈਸ ਆ, ਉਹ ਕਹਿ ਰਹੇ ਆ, ਕਹਿੰਦੇ ਵੀ ਇਨਕਲੂਡਿੰਗ ਕਮਰਸ਼ੀਅਲ ਮੋਟਰ ਵਹੀਕਲ ਅਤੇ ਜਿਹੜੀਆਂ ਟਰੱਕਿੰਗ ਕੰਪਨੀਜ਼ ਆ, ਇਹਨਾਂ ਦੇ ਉੱਤੇ ਜਿਹੜੀ ਪ੍ਰੈਡੇਟਰੀ ਟੋਇੰਗ ਆ, ਇਹਨਾਂ ਨੇ ਖਾਸਾ ਜਿਹੜਾ ਆ ਅਸਰ ਪਾਇਆ ਹੈਗਾ ਆ। ਅਕਸਰ ਹੀ ਆਪਣੇ ਕੋਲ ਇਦਾਂ ਦੀਆਂ ਜਿਹੜੀਆਂ ਗੱਲਾਂ, ਰਮਨ ਜੀ, ਤੁਹਾਨੂੰ ਵੀ ਕਈ ਕਾਲਸ ਆਉਂਦੀਆਂ ਹੋਣੀਆਂ ਵੀ ਇੰਨੇ ਕੁ ਦੇ ਉਹਨਾਂ ਨੇ ਇੰਨੇ ਚਾਰਜ ਕਰ ਲਏ, ਇਹ ਇੰਨੇ ਹਜ਼ਾਰਾਂ ਡਾਲਰ ਜਿਹੜੇ ਉਹ ਪੈ ਰਹੇ ਆ। ਸੋ ਇਹਦੇ ਵਿੱਚ ਹੁਣ ਆਈ ਥਿੰਕ ਇੱਕ ਸਰਵੇ ਹੋਇਆ ਸੀਗਾ ਰੀਸੈਂਟਲੀ, ATRI ਦੇ ਦੁਆਰਾ ਸਟੱਡੀ ਪਬਲਿਸ਼ ਕੀਤੀ ਗਈ ਆ, ਜਿਹੜੀ ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਆ, ਨਵੰਬਰ ਦੇ ਵਿੱਚ। ਕਹਿੰਦੇ ਵੀ ਉਹਨਾਂ ਨੇ ਜਿਹੜਾ ਉਹ ਦੇਖਿਆ ਵੀ 29.8 ਤਕਰੀਬਨ 30% ਜਿਹੜੀਆਂ ਇਨਵੋਇਸਿਸ ਆ, ਉਹਦੇ ਵਿੱਚ ਉਹਨਾਂ ਨੇ ਐਕਸੈਸਿਵ ਰੇਟ ਤੇ ਐਕਸੈਸਿਵ ਐਡੀਸ਼ਨਲ ਚਾਰजेस ਜਿਹੜੇ ਉਹ ਲਾਏ ਸੀਗੇ। ਸੋ ਹਿਸਾਬ ਲਾ ਲਓ ਵੀ 30% ਤਕਰੀਬਨ ਅਜਿਹੀਆਂ ਇਨਵੋਇਸਿਸ ਸੀ ਜਿਹਦੇ ਵਿੱਚ ਉਹਨਾਂ ਨੇ ਰੇਟ ਵੀ ਵਧਾ ਕੇ ਟੋਇੰਗ ਦੇ, ਤੇ ਉਹਦੇ ਵਿੱਚ ਐਕਸਟਰਾ ਜਿਹੜੇ ਖਰਚੇ ਆ ਉਹ ਇਨਕਲੂਡ ਕਰਕੇ ਜਿਹੜੇ ਆ ਉਹ ਪਾਏ ਜਾ ਰਹੇ ਸੀਗੇ। ਤੇ ਇਹ ਕਹਿੰਦੇ ਵੀ ਜਿਹੜੀਆਂ ਐਕਸੈਸਿਵ ਫੀ ਪ੍ਰੈਕਟਿਸਿਸ ਆ, ਇਸ ਨੂੰ ਰੋਕਣ ਦੇ ਲਈ ਹੁਣ FMCSA ਨੇ FTC ਦਾ ਦਰਵਾਜ਼ਾ ਜਿਹੜਾ ਉਹ ਖੜਕਾਇਆ ਹੈਗਾ ਆ। FMC ਤੇ ਮੈਨੂੰ ਲੱਗਦਾ ਰਮਨ ਜੀ ਕਿਤੇ ਨਾ ਕਿਤੇ ਵਿਚਾਰਾ ਚਿੱਟਾ ਹਾਥੀ ਹੋਈ ਆ, ਇਹਦੇ ਆਪਣੇ ਦੰਦ ਦੁੰਦ ਹੈਗੇ ਆ ਕਰਨ ਜੋਗਾ ਕੁਛ ਆਪ ਹੁੰਦਾ ਆ, ਜਾਂ ਵੀ ਦੂਜਿਆਂ ਨੂੰ ਹੀ ਕਹਿੰਦਾ ਰਹਿੰਦਾ ਵੀ ਆਹ ਕਰ ਲਓ, ਉਹ ਕਰ ਲਓ। ਵੱਡੇ ਲੈਵਲ ਤੇ ਆ, ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ, ਉਹ ਵਾਲਾ ਹਾਲ ਆ। ਡਿਪਾਰਟਮੈਂਟ ਏਡੇ ਵੱਡੇ ਵੱਡੇ ਆ, ਬਿਊਰੋਕ੍ਰੇਸੀ ਏਡੀ ਵੱਡੀ ਆ ਕਿ ਸਮਝ ਨਹੀਂ ਆਉਂਦਾ ਵੀ ਇਹ ਕਦੋਂ ਜਾ ਕੇ ਕੰਮ ਠੀਕ ਹੁੰਦਾ ਆ। ਨਹੀਂ, ਤਾਂ ਹੀ ਲੋਕ ਦੁਖੀ ਵੀ ਬਹੁਤ ਰਹਿੰਦੇ ਆ ਇਸ FMCSA ਤੋਂ। ਉਹ ਆਪਣੇ ਕੋਈ ਨਾ ਕੋਈ ਦੱਸਦੇ ਰਹਿੰਦੇ, ਆਹ ਕਰ ਦੋ, ਉਹਨੂੰ ਕਹਿੰਦੇ ਰਹਿੰਦੇ ਇੱਦਾਂ ਕਰ ਲਓ, ਪਰ ਨਤੀਜਾ ਕੀ ਹੋ ਰਿਹਾ। ਬਾਕੀ ਸਰੋਤੇ, ਜੇ ਤੁਹਾਡੇ ਵੀ ਕੋਈ ਵਿਚਾਰ ਆ, ਤੁਸੀਂ ਸ਼ੇਅਰ ਕੁਛ ਕਰਨਾ ਚਾਹੁੰਦੇ ਆ, ਕੋਈ ਸਵਾਲ ਪੁੱਛਣਾ ਚਾਹੁੰਦੇ ਆ, ਤਾਂ ਕਾਲ ਵੀ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਇੱਕ ਹੋਰ ਖਬਰ ਆਪਾਂ ਸਾਂਝੀ ਕਰਨੀ, ਜਿਹੜਾ ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਆ, ਇਹ ਇੱਕ ਨਵੀਂ ਰਿਕੁਆਇਰਮੈਂਟ ਆ। ਜੇ ਤੁਸੀਂ ਓਨਰ ਆਪਰੇਟਰਸ ਹੈਗੇ ਆ, ਸਮਾਲ ਫਲੀਟ ਹੈਗਾ ਤੁਹਾਡਾ, ਕੋਈ ਵੀ ਬਿਜ਼ਨਸ ਆ, US ਦੀ ਜਿਹੜੀ ਟ੍ਰੇਰੀ ਦੀ ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਆ, ਫਿਨਸੈਨ, ਉਹਦੇ ਕੋਲ ਤੁਹਾਨੂੰ ਰਿਪੋਰਟ ਕਰਨਾ ਪੈਣਾ, ਇੱਕ ਫਾਰਮ ਭਰਨਾ ਪੈਣਾ ਹੈਗਾ, ਬੈਨੀਫੀਸ਼ੀਅਲੀ ਓਨਰਸ਼ਿਪ ਇਨਫੋਰਮੇਸ਼ਨ ਟੂ ਫਿਨਸੈਨ ਤੇ ਟ੍ਰੇਰੀ ਡਿਪਾਰਟਮੈਂਟ ਨੂੰ। ਜਦੋਂ ਵੀ ਤੁਸੀਂ ਕੋਈ ਆਪਣੀ LLC, ਕਾਰਪੋਰੇਸ਼ਨ, LLP ਬਣਾਉਣੇ ਹੈਗੇ ਆ, ਇਨਕਲੂਡਿੰਗ ਓਨਰ ਆਪਰੇਟਰ ਸਮਾਲ ਫਲੀਟ, ਸੋ ਜੇ ਨਾ ਭਰੋਗੇ ਇਸ ਸਾਲ 'ਚ ਉਹਨਾਂ ਨੇ ਫਿਰ ਫਾਈਨ $500 ਪਰ ਡੇ ਦੇ ਹਿਸਾਬ ਨਾਲ ਉਹਨੀ ਚਾਰਜ ਕਰਨਾ ਸ਼ੁਰੂ ਕਰਨਾ ਹੈ। ਸੋ ਇਹਦੇ ਸੰਬੰਧ ਦੇ ਵਿੱਚ ਮੈਨੂੰ ਇੰਨੀ ਜ਼ਿਆਦਾ ਡਿਟੇਲ ਨਹੀਂ ਹੈ, ਪਰ ਇਹ ਜ਼ਰੂਰ ਮੈਂ ਕਹੂੰਗਾ ਵੀ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਤੁਸੀਂ ਟੈਕਸ ਭਰਦੇ ਆ ਤੇ ਆਪਣੇ ਅਕਾਊਂਟੈਂਟ ਦੇ ਨਾਲ ਇਹਦੇ ਨਾਲ ਜ਼ਰੂਰ ਗੱਲ ਕਰੋ ਕਿ ਤੁਹਾਨੂੰ ਜਿਹੜਾ ਫਿਨਸੈਨ ਵਾਲਾ ਫਾਰਮ ਆ, ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਵਾਲਾ, ਉਹ ਭਰਨਾ ਪੈਣਾ, ਜਾਂ ਨਹੀਂ ਜੇ ਭਰਨਾ ਪੈਣਾ ਤਾਂ ਉਸ ਨੂੰ ਭਰ ਜ਼ਰੂਰ ਦਿਓ। ਹਾਂਜੀ, ਉਹਦੇ ਵਿੱਚ ਭਾਜੀ ਇਹ ਜਿਹੜਾ ਫਾਰਮ ਹੈਗਾ ਆ, ਇਹਦੇ ਵਿੱਚ ਇਹ ਜਿੰਨੇ ਵੀ ਕਾਰਪੋਰੇਸ਼ਨ, LLC, ਕੋਈ ਵੀ ਹੈਗੀ ਆ ਤੁਹਾਡੀ, ਜਿਹੜੀ ਕਿ ਕੋਈ ਐਂਟੀਟੀ ਹੈਗੀ ਆ, ਉਹਦੀ ਫਾਰਮ ਦੇ ਵਿੱਚ ਦੋ ਚੀਜ਼ਾਂ ਮੰਗਦੇ। ਇੱਕ ਕਿ ਉਹ ਐਂਟੀਟੀ ਕਿਹਦੇ ਨਾਂ ਤੇ ਹੈਗੀ ਆ, ਤੇ ਉਸ ਐਂਟੀਟੀ ਦਾ ਹੋਰ ਕੋਈ ਬੈਨੀਫਿਸ਼ਰੀ ਹੈਗਾ ਆ ਬੈਕ ਐਂਡ ਦੇ ਉੱਤੇ।
ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਜਿਹੜੀ ਬਲੈਕ ਮਨੀ ਹੈਗੀ ਆ ਜਾਂ ਜਿਹੜੀ ਮਨੀ ਲਾਂਡਰਿੰਗ ਹੈਗੀ ਆ ਉਹਨੂੰ ਟਰੈਕ ਕਰਨ ਦੇ ਲਈ ਇਹਦੇ ਵਿੱਚ ਜੇ ਤੁਸੀਂ 2023 ਦੇ ਵਿੱਚ ਤੁਹਾਡੀ ਕਾਰਪੋਰੇਸ਼ਨ ਬਣੀ ਆ ਤੇ ਤੁਹਾਡੇ ਕੋਲ ਇਸ ਸਾਲ ਦੇ ਐਂਡ ਤੱਕ ਦਸੰਬਰ 31 2024 ਇਸ ਸਾਲ ਦੇ ਐਂਡ ਤੱਕ ਦਾ ਟਾਈਮ ਹੈਗਾ ਆ ਆਪਣਾ ਜਿਹੜਾ ਫਾਰਮ ਆ ਇਹ ਸਬਮਿਟ ਕਰਨ ਦਾ। ਜੇ ਤੁਹਾਡੀ ਜਿਹੜੀ ਆ ਕੰਪਨੀ ਆ 2024 ਦੇ ਵਿੱਚ ਖੋਲੀ ਆ, ਤੁਸੀਂ ਕਾਰਪੋਰੇਸ਼ਨ ਕੀਤੀ ਆ ਤੇ ਤੁਹਾਡੇ ਕੋਲ 90 ਡੇਜ਼ ਆ ਇਸ ਫਾਰਮ ਨੂੰ ਸਬਮਿਟ ਕਰਨ ਦੇ। ਤੇ ਜੇ ਤੁਹਾਡੀ ਜਿਹੜੀ ਕਾਰਪੋਰੇਸ਼ਨ ਆ 2025 ਚ ਤੁਸੀਂ ਖੋਲਣੀ ਆ ਤੇ ਤੁਹਾਡੇ ਕੋਲ 30 ਡੇਜ਼ ਹੈਗੇ ਆ ਇਸ ਫਾਰਮ ਨੂੰ ਸਬਮਿਟ ਕਰਨ ਦੇ। ਸੋ ਇਹ ਇਹਦਾ ਕ੍ਰਾਈਟੇਰੀਆ ਹੈਗਾ। ਇਹਦੀ ਲੋੜ ਇਸ ਕਰਕੇ ਹੈਗੀ ਆ ਕਿ ਜਿਹੜੀ ਕਾਰਪੋਰੇਸ਼ਨ ਤੁਸੀਂ ਖੋਲੀ ਹੈਗੀ ਆ, ਜਿੱਦਾਂ ਕਿ ਹੁਣ ਆਪਾਂ ਅੱਜ ਕੱਲ੍ਹ ਨਾਰਮਲ ਤੌਰ ਤੇ ਸੁਣਦੇ ਆ ਕਿ ਬਹੁਤ ਕੰਪਨੀਆਂ ਇੱਥੇ ਖੁੱਲੀਆਂ ਹੈਗੀਆਂ ਜਿਨ੍ਹਾਂ ਦੀ ਐਕਚੁਅਲੀ ਬੈਕਗਰਾਉਂਡ ਜਾਂ ਉਹਨਾਂ ਨੂੰ ਰਨ ਆਊਟ ਆਫ ਕੰਟਰੀ ਕੀਤਾ ਜਾ ਰਿਹਾ। ਜਿੱਦਾਂ ਕਿ ਆਪਾਂ ਟਰੱਕਿੰਗ ਕੰਪਨੀਆਂ ਦੀ ਗੱਲ ਕਰੀਏ ਕਿ ਬੜੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਇੰਡੀਆ ਤੋਂ ਰਨ ਕੀਤੀਆਂ ਜਾ ਰਹੀਆਂ ਜਾਂ ਬ੍ਰੋਕਰੇਜ ਇੰਡੀਆ ਤੋਂ ਰਨ ਕੀਤੀਆਂ ਜਾ ਰਹੀਆਂ। ਸੋ ਇਹਨਾਂ ਵਰਗੀਆਂ ਚੀਜ਼ਾਂ ਨੂੰ ਨੱਥ ਪਾਉਣ ਨੂੰ, ਠੱਲ ਪਾਉਣ ਨੂੰ ਜਿਹੜੇ ਇੱਥੇ ਬੰਦੇ, ਉਹਨਾਂ ਕਹਿਣ ਦਾ ਭਾਵ ਆ ਕਿ ਜਿਹੜਾ ਇੱਥੇ ਜਿਹਨੂੰ ਆਪਾਂ ਕਹਿੰਦੇ ਕਠਪੁਤਲੀ ਵਾਂਗੂ ਬੈਠਾ, ਉਹ ਆਪਣਾ ਨਾਂ ਦੇ ਕੇ ਤੇ ਆਪਣੀ ਉਹ ਕੰਪਨੀ ਚਲਾਉਣ ਦੇ ਰਿਹਾ, ਉਹਨੂੰ ਪੂਰੇ ਦਾ ਪੂਰਾ ਉਹਦਾ ਜਿਹੜਾ ਆ ਹਰਜਾਨਾ, ਜੁਰਮਾਨਾ ਜੋ ਵੀ ਕੁਛ ਆ ਉਹਦੇ ਸਿਰ ਪੈਣਾ ਆ। ਸੋ ਪਲੀਜ਼ ਇਹਦੇ ਸਿੰਪਲ ਲਫ਼ਜ਼ਾਂ ਦੇ ਵਿੱਚ ਇਹ ਆ ਕਿ ਜੇ ਤੁਸੀਂ ਕੋਈ ਐਸਾ ਕੰਮ ਕਰਦੇ ਹੈਗੇ ਜਿਹਦੇ ਵਿੱਚ ਕਿ ਤੁਹਾਨੂੰ ਬਾਹਰੋਂ ਕੋਈ ਸਪੋਰਟ ਹੈਗੀ ਆ ਤੇ ਗਵਰਨਮੈਂਟ ਉਹ ਸਪੋਰਟ ਦਾ ਨਾਂ, ਨੰਬਰ, ਸਾਰਾ ਕੁਝ ਜਾਣਨਾ ਚਾਹੁੰਦੀ ਆ ਕਿ ਕੌਣ ਆ ਤੇ ਕਿੱਥੇ ਆ। ਸੋ ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ FBI ਨੇ ਕਿਹਾ ਵੀ ਜਿਹੜੇ ਹੁਣ ਮੈਕਸੀਕਨ ਕਾਰਟਲਸ ਆ ਉਹਨਾਂ ਦੇ ਬਰਾਬਰ ਤੇ ਆ ਗਏ ਆ ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰ। ਸੋ ਹੁਣ ਇਹ ਨਾ ਸੋਚ ਲਿਓ ਵੀ ਆਪਾਂ ਸਾਰੇ ਟਰੱਕ ਡਰਾਈਵਰਾਂ ਨੂੰ ਕਹਿੰਦੇ ਆ। ਇਹ ਜਿਹੜੇ ਫੜ ਹੋਏ ਆ ਉਹਨਾਂ ਦੀ ਆਪਾਂ ਗੱਲ ਕਰਦੇ ਆ, ਉਹ ਤੁਹਾਡੇ ਨਾਲ ਆਪਾਂ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਟਰੱਕਿੰਗ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਰਮਨ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੁਝ ਕਾਲਰ ਵੀ ਆ ਹਰਜੋਤ ਸਿੰਘ ਜੀ, ਪਹਿਲੋਂ ਲੈ ਕੇ ਤੇ ਫਿਰ ਆਪਾਂ ਉਹ ਜਿਹੜੀ ਖਬਰ ਤੁਸੀਂ ਕਰ ਬ੍ਰੇਕ ਤੋਂ ਪਹਿਲਾਂ ਦੱਸੀ ਸੀ, ਫਿਰ ਆਪਾਂ ਉਸ ਤੇ ਵੱਲ ਵੱਧਦੇ ਹਾਂ। ਇੱਕ ਦੋ ਕਾਲਰ ਲੈ ਕੇ ਰਾਜਕਰਨ ਵੀ ਜੀ, ਜਿਹੜਾ ਆਪਣਾ ਫੈਂਸਨ ਵਾਲਾ ਹੈਗਾ ਲਿੰਕ ਹੈਗਾ, ਮੈਂ ਉਹ ਸ਼ੇਅਰ ਕਰਤਾ ਹੈ। ਠੀਕ ਹੈ, ਹਾਂਜੀ। ਜਿਹੜੇ ਕਈ ਪੁੱਛ ਰਹੇ ਸੀਗੇ ਵੀ ਜਿਹੜੀ ਈ ਫਾਈਲਿੰਗ ਆ, BOI ਈ ਫਾਈਲਿੰਗ ਫਿਨਸਨ ਦੀ, ਉਹ ਤੇ ਪਾ ਦਿੱਤੀ ਗਈ ਆ, ਉਹ ਵੀ ਦੇਖ ਲੈਣ ਸਾਰੇ। ਤਰਨਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਇੱਥੋਂ ਸੈਕਰਾਮੈਂਟੋ ਤੋਂ ਬੋਲਦਾ ਜੀ। ਹਾਂਜੀ, ਉਹ ਭਾਈ ਆਪਣੇ ਕੁਐਸਚਨ ਹੈ ਜੀ, ਆਪਾਂ ਜਿੱਦਾਂ ਡਾਊਨ ਪੇਮੈਂਟ ਦਿੱਤੀ ਸੀਗੀ ਜੀ ਇੰਸ਼ੋਰੈਂਸ ਦੀ ਆਪਣੀ ਇਸ ਸਾਲ $3600 ਹੀ, ਤਾਂ ਉਹ ਮੇਰੇ 7 ਲੱਗ ਗਏ ਸੀਗੇ ਤੇ ਟਰੱਕ ਖੜਾ ਆ ਜੀ, ਤਾਂ ਉਹ ਆਪਣੇ ਕਹਿੰਦੇ ਜੇ ਤੁਸੀਂ ਇੰਸ਼ੋਰੈਂਸ ਬੰਦ ਕਰਾਉਂਦੇ ਆ ਜਾਂ ਆਪਾਂ ਤੁਹਾਨੂੰ ਪੇਮੈਂਟ ਨਹੀਂ ਵਾਪਸ ਦੇਣੀ, ਕੋਈ ਇਹਦੇ ਬਾਰੇ ਪੁੱਛਣਾ ਜੀ ਕੁਐਸਚਨ। ਹਰਜੋਤ ਭਾਜੀ। ਹਾਂਜੀ, ਮੋਸਟਲੀ ਇਹ ਹੁੰਦਾ ਜਦੋਂ ਤੁਸੀਂ ਫਾਈਨੈਂਸ ਕਰਦੇ ਆ ਨਾ, ਜਿਹੜਾ ਤੁਹਾਡੀ ਮੈਜੋਰਟੀ ਆਫ ਦਾ ਕੰਪਨੀਆਂ ਦਾ ਇਹੀ ਹੁੰਦਾ, ਜਿਹੜਾ ਤੁਹਾਡੇ 3 ਮਹੀਨੇ ਦੀ ਪੇਮੈਂਟ ਉਹ ਵਾਪਸ ਨਹੀਂ ਜਾਂਦੀ ਹੈਗੀ। ਅੱਛਾ ਜੀ, ਇਦਾਂ ਹੀ ਆ, ਹਾਂਜੀ ਹਾਂ। ਸੋ ਇਹ ਡਿਪੈਂਡ ਕਰਦਾ, ਹੁਣ ਜੇ ਤਾਂ ਤੁਸੀਂ ਨਾਨ ਸਟੈਂਡਰਡ ਕੰਪਨੀ 'ਚ ਕੀਤਾ ਫਿਰ ਉਹ 'ਚ ਆ, ਜੇ ਕਈ ਗੁੱਡ ਕੰਪਨੀਆਂ ਆ, ਜਿੱਦਾਂ ਐਡਮਿਟਡ ਕੰਪਨੀਆਂ ਹੈਗੀਆਂ ਆ, ਪ੍ਰੋਗਰੈਸਿਵ ਹੋ ਗਈ, ਨਾਰਥਲੈਂਡ ਹੋ ਗਈ ਜਾਂ ਹੋਰ, ਉਹ ਤਾਂ ਵਾਪਸ ਕਰ ਦਿੰਦੇ ਆ। ਪਰ ਜਿਹੜੀਆਂ ਤੁਸੀਂ ਨਾਨ ਐਡਮਿਟਡ ਕੰਪਨੀ 'ਚ ਮੈਜੋਰਟੀ 'ਚ ਆਪਣੇ ਲੋਕਾਂ ਦਾ ਬਿਜ਼ਨਸ ਉੱਚੇ ਹੀ ਆ, ਉਹਦੇ 'ਚ ਤੁਸੀਂ ਇਸੇ ਕਰਕੇ ਜਦੋਂ ਤੁਸੀਂ ਸਾਈਨ ਅਪ ਕਰਦੇ ਆ ਨਾ, ਕੰਟਰੈਕਟ ਕਰਦੇ ਆ, ਉਹਨੂੰ ਪਲੀਜ਼ ਧਿਆਨ ਨਾਲ ਪੜ੍ਹ ਲਿਆ ਕਰੋ ਤੇ ਨਾਲ ਏਜੰਟ ਨੂੰ ਪੁੱਛ ਵੀ ਲਿਆ ਕਰੋ ਵੀ ਭਾਜੀ ਇਨ ਕੇਸ ਰੱਬ ਨਾ ਕਰੇ ਕੱਲ ਨੂੰ ਮੈਂ ਬਿਜ਼ਨਸ ਬੰਦ ਕਰ ਦਿੰਦਾ ਮਹੀਨੇ ਬਾਅਦ, ਜਾਂ ਕੋਈ ਸੱਟ ਚੋਟ ਲੱਗ ਜਾਂਦੀ ਆ, ਜਾਂ ਮੈਨੂੰ ਕਿਤੇ ਬਾਹਰ ਜਾਣਾ ਪੈਂਦਾ ਆ, ਤੇ ਉਹ ਮੇਰੇ ਪੈਸੇ ਵਾਪਸ ਆ ਸਕਦੇ ਆ ਜਾਂ ਨਹੀਂ। ਠੀਕ ਹੈ ਰਮਨ ਭਾਜੀ? ਹਾਂਜੀ ਹਾਂਜੀ ਜੀ, ਓਕੇ ਤਰਨਜੀਤ ਜੀ, ਥੈਂਕ ਯੂ ਭਾਈ, ਥੈਂਕ ਯੂ। ਗੁਰਨਾਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਵਾਜ਼ ਆ ਰਹੀ ਸਾਹਿਬ ਦੀ ਸਾਰੀ? ਜੀ ਹਾਂਜੀ ਹਾਂਜੀ। ਰਮਨ ਭਾਜੀ, ਇਹ ਚੀਜ਼ ਕਦੋਂ ਹਟੂਗੀ? ਕੰਮ ਤੇ ਪਹਿਲਾਂ ਨਹੀਂ ਮਿਲਣ ਡਿਆ, ਮਤਲਬ 500-700 ਦਾ ਵੀਕ ਚ ਕਰੀਦਾ, ਉਹਦੇ ਵਿੱਚੋਂ ਤੇਲ ਨਿਕਲ ਜਾਂਦਾ ਤਾਂ 200 ਦਾ 300-400 ਪੱਲੇ ਰਹਿ ਜਾਂਦਾ। ਇਹ ਚੀਜ਼ ਕਦੋਂ ਹਟੂਗੀ ਕਿ ਬੰਦੇ $50 $25 $100 ਵੱਧ ਦੇਣ ਤੇ ਲਾਭ ਬੁੱਕ ਗਾਂ ਪਛਾਣ ਕਰਾਈ ਜਾਣ? ਇਹ ਚੀਜ਼ ਨੂੰ ਨੱਥ ਕਦੋਂ ਪਊਗੀ, ਮੈਨੂੰ ਨਹੀਂ ਸਮਝ ਲੱਗਣ ਡਈ। ਇੱਕ ਪਾਸੇ ਤੇ ਬੰਦਾ ਆਉਂਦਾ ਔਰੀਗਨ ਤੋਂ, ਫਰੇਨੋ ਆਉਂਦਾ, ਫਰੇਨੋ ਫਿਰ ਐਲੇ ਦਾ ਚੱਕ ਲੈਂਦਾ, ਉਹ ਕਿੱਦਾਂ ਲੋਡ ਲਾਉਂਦਾ ਮੈਨੂੰ ਨਹੀਂ ਸਮਝ ਲੱਗਣ ਡਈ। ਜੇ ਪੁੱਛੋ ਫਿਰ ਕਹਿੰਦੇ ਆ ਵੀ ਲਾਭ ਬੁੱਕ ਡਬਲ ਚਲਾ ਦੀ, ਬੜੇ ਮਾਣ ਨਾਲ ਦੱਸਦੇ ਭਰਾਊ ਨਾਲ। ਮੇਰੀ ਕਈ ਵਾਰੀ ਇਸ ਚੀਜ਼ ਤੇ ਲੜਾਈ ਹੋ ਚੁੱਕੀ ਕਈਆਂ ਬੰਦਿਆਂ ਨਾਲ, ਆਰਗੂਮੈਂਟ, ਲੜਾਈ ਕਹਿ ਲਓ ਜਾਂ ਆਰਗੂਮੈਂਟ ਕਹਿ ਲਓ, ਵੀ ਅਸੀਂ ਇੱਥੇ ਬੈਠੇ ਨੇ ਸਾਨੂੰ ਲੋੜ ਨਹੀਂ ਮਿਲਣ ਡੇ। ਕਮਾਲ ਵਾਲੀ ਗੱਲ ਆ ਵੀ ਉਹ ਕਹਿੰਦਾ ਵੀ ਲਾਭ ਬੁੱਕ ਵੀ ਇੱਥੇ ਵਾਲੀਆਂ ਲਾਭ ਬੁੱਕਾਂ ਹੀ ਜਿਹੜੀਆਂ ਫੜੀਆਂ ਗਈਆਂ ਉਹ ਹੀ ਗਾਂ ਗਾਂ ਕਰੀ ਜਾਂਦੀਆਂ ਸਾਰਾ ਕੁਛ ਸਿਸਟਮ। ਮਤਲਬ ਹੈਗਾ ਵੀ ਹਾਂਜੀ, ਇਹਦਾ ਭਾਜੀ ਇਹਦਾ ਇਲਾਜ ਪਤਾ ਕਿ ਇਹਦਾ ਇਲਾਜ ਲੜਨਾ ਨਹੀਂ ਕਿਸੇ ਨਾਲ, ਕਿਸੇ ਨੂੰ ਕਹਿਣਾ ਨਹੀਂ, ਇਹਦਾ ਇਲਾਜ ਹੈ ਰਿਪੋਰਟਿੰਗ। ਰਿਪੋਰਟਿੰਗ ਇਹਦਾ ਇਲਾਜ ਆ। ਜੇ ਤੁਸੀਂ ਰਿਪੋਰਟ ਕਰਦੇ ਆ, ਜੇ ਸਾਰੇ ਜਾਣੇ ਜਿਹੜੇ ਵੀ ਦੇਖੋ ਜਿਹੜੇ ਮਿਹਨਤੀ ਆ, ਜਿਹੜੇ ਮੈਂ ਤੁਹਾਨੂੰ ਦੱਸਦਾ ਆ, ਮੈਂ ਹੁਣ ਕਈ ਕੰਪਨੀਆਂ ਜਿਹੜੀਆਂ ਮੇਰੇ ਮਤਲਬ ਨਜ਼ਰ ਦੇ ਵਿੱਚ ਐਸੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਟੋਟਲੀ ਅਲਾਉ ਨਹੀਂ ਕਰਦੀਆਂ, ਠੀਕ ਹੈ ਨਾ। ਉਹ ਹੁਣ ਮੈਨੂੰ ਇਹ ਕਹਿੰਦੇ ਕਿ ਸਾਡੇ ਹੁਣ ਡਰਾਈਵਰ ਕੰਮ ਕਰਨ ਆਉਂਦੇ ਆ, ਤੇ ਡਰਾਈਵਰ ਇੱਕ ਕੰਪਨੀ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਡੇ 2 ਟੀਮ ਡਰਾਈਵਰ, 2 ਟੀਮਾਂ 4 ਡਰਾਈਵਰ 2 ਹਫ਼ਤੇ ਅੜ ਕੇ ਬੈਠੇ ਰਹੇ ਵੀ ਜੇ ਸਾਨੂੰ ਲੌਗ ਬੁੱਕ, ਪੇਪਰ ਲੌਗ ਬੁੱਕ ਕੈਲੀਫੋਰਨੀਆ 'ਚ ਯੂਜ਼ ਕਰਨ ਦਿਓਗੇ ਤੇ ਤਾਂ ਅਸੀਂ ਕੰਮ ਤੇ ਜਾਣਾ ਆ, ਨਹੀਂ ਤਾਂ ਨਹੀਂ ਜਾਣਾ। ਡਰੱਗ ਟੈਸਟ ਕਰਾ ਕੇ ਸਾਰਾ ਕੁਝ ਕਰਾ ਕੇ ਵੀ ਉਹ ਬੰਦੇ ਘਰੇ ਹੀ ਬੈਠੇ ਰਹੇ, ਕਹਿੰਦੇ ਨਹੀਂ ਅਸੀਂ ਜੇ ਸਾਨੂੰ ਪੇਪਰ ਲੌਗ ਬੁੱਕ ਨਹੀਂ ਦੇਣੀ ਤਾਂ ਅਸੀਂ ਕੰਮ ਤੇ ਨਹੀਂ ਜਾਣਾ। ਮਤਲਬ ਇਹ ਹਾਲਾਤ ਹੋਏ ਪਏ ਆ,
ਠੀਕ ਹੈ ਨਾ। ਹਾਲਾਤ ਇਹ ਆ, ਦੇਖੋ ਤਾੜੀ ਦੋਨੋਂ ਹੱਥਾਂ ਨਾਲ ਵੱਜਦੀ ਆ। ਮੈਂ ਨਹੀਂ ਕਹਿੰਦਾ ਵੀ ਡਰਾਈਵਰ ਠੀਕ ਆ, ਮੈਂ ਨਹੀਂ ਕਹਿੰਦਾ ਕੰਪਨੀ ਠੀਕ ਆ, ਮੈਂ ਨਹੀਂ ਕਹਿੰਦਾ ਵੀ ਉਹ ਗਲਤ ਹੈ ਉਹ ਗਲਤ ਆ, ਦੋਨੋਂ ਹੀ ਗਲਤ ਆ। ਅਸੀਂ ਅੱਜ ਦੀ ਤਰੀਕ ਦੇ ਵਿੱਚ ਜੇ ਇਹ ਗੱਲ ਚੀਜ਼ ਦੇਖੀਏ ਕਿ ਇੰਨਾ ਕੁ ਇਹ ਮਤਲਬ ਕਿ ਹਾਲਾਤ ਵਿਗੜ ਚੁੱਕੇ ਆ, ਔਰ ਖਾਸ ਕਰਕੇ ਕਿਉਂਕਿ ਆਪਾਂ ਆਪਣੀ ਕਮਿਊਨਿਟੀ ਨਾਲ ਜ਼ਿਆਦਾ ਡੀਲ ਕਰਦੇ ਹਾਂ, ਇਸ ਕਰਕੇ ਆਪਾਂ ਆਪਣੀ ਕਮਿਊਨਿਟੀ ਗੱਲ ਕਰਦੇ ਹਾਂ ਕਿ ਹਾਲਾਤ ਇੰਨੇ ਕੁ ਵਿਗੜ ਚੁੱਕੇ ਆ ਕਿ ਮੈਂ ਜਦੋਂ ਕਹਿੰਦਾ ਨਾ ਕਿ ਕੱਟ ਕਾਰਨਰ ਕਰਦੇ ਆ ਤੁਹਾਡੀ ਫਰਸਟ੍ਰੇਸ਼ਨ, ਮਤਲਬ ਮੈਂ ਬਾਹਰ ਬੈਠਾ ਹਾਂ, ਮੇਰਾ ਟਰੱਕਿੰਗ ਦਾ ਬਿਜ਼ਨਸ, ਮੈਂ ਇਸ ਵੇਲੇ ਮੈਂ ਲਾਈਵ ਮੈਂ ਟਰੱਕ ਨਹੀਂ ਹੈਗਾ ਮੇਰਾ, ਜਾਂ ਮੈਂ ਨਹੀਂ ਕਰਦਾ, ਪਰ ਸਟਿਲ ਮੈਨੂੰ ਇੰਨਾ ਹਰਟ ਹੁੰਦਾ ਆ ਜਦੋਂ ਸਾਡੇ ਕੋਲ ਉਹ ਗੋਰੇ ਆਣ ਕੇ ਗੱਲ ਕਰਦੇ ਆ ਜਿਨ੍ਹਾਂ ਦੀਆਂ ELDs ਜਿਹੜੀਆਂ ਉਹ ਮੂਵ ਨਹੀਂ ਹੁੰਦੀਆਂ, ਔਰ ਸਾਡੇ ਨਾਲ ਉਹ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਵਧੀਆ ਡੀਲ ਦਿੰਦੇ ਆ ਵਧੀਆ। ਪ੍ਰੋਬਲਮ ਇਹ ਆਉਂਦੀ ਆ ਕਿ ਜਿਹੜੀ ELD ਮੂਵ ਨਹੀਂ ਹੁੰਦੀ ਉਹ ਵਿਕ ਹੀ ਨਹੀਂ ਰਹੀ, ਸਾਡੀ ਕਮਿਊਨਿਟੀ ਤੇ ਬਿਲਕੁਲ ਹੀ ਨਹੀਂ ਵਿਕਦੀ ਉਹ, ਠੀਕ ਹੈ ਨਾ, ਉਹ ਵਿਕਦੀ ਨਹੀਂ। ਔਰ ਉਹਨਾਂ ਨੂੰ ਮਤਲਬ ਮੈਂ ਹੁਣ ਕਈ ਬੰਦੇ ਆ ਸਾਡੇ ਹੁਣ ਨਾਟਾ ਦੇ ਵਿੱਚ ਡੀਲ ਆਉਣ ਵਾਲੀ ਆ ELD ਤੇ, ਉਹ 50% ਆਫ ਦੇਣ ਨੂੰ ਰੈਡੀ ਆ ਤੁਹਾਨੂੰ ELD ਦੇ ਇਕਵਿਪਮੈਂਟ ਦੇ ਉੱਤੇ 50%। ਉਹ ਕਹਿੰਦਾ ਫਿਰ ਵੀ ਨਹੀਂ ਲੈ ਕੇ ਰਾਜੀ ਹੈਗਾ ਕੋਈ, ਕੀ ਕਰੀਏ ਹੁਣ? ਨਹੀਂ ਗੱਲ ਤਾਂ ਠੀਕ ਆ। ਹਾਂਜੀ ਇਹ ਚੀਜ਼ ਹੈ ਨਾ ਕਿ ਇੱਥੇ ਰੌਲਾ ਇਹੋ ਹੀ ਆ ਕਿ ਕਹਿੰਦੇ ਨਹੀਂ ਹੁੰਦੇ ਕਿ ਇੱਕ ਉਹ ਹੈਗੀ ਆ ਚੀਜ਼ ਕਿ ਗਵਰਨਮੈਂਟ ਨੇ ਰੂਲ ਬਣਾਤੇ। ਹੁਣ ਗਵਰਨਮੈਂਟ ਨੇ ਰੂਲ ਬਣਾਤੇ, ਮੰਨਣੇ ਤਾਂ ਅਸੀਂ ਹੈ ਨਾ, ਜਦੋਂ ਅਸੀਂ ਮੰਨਦੇ ਹੀ ਨਹੀਂ ਉਸ ਚੀਜ਼ ਨੂੰ ਤੇ ਫਿਰ ਅਸੀਂ ਕੀ ਕਰਾਂਗੇ? ਤੇ ਜਿਹੜੀ ਹੁਣ ਉਹਦੇ ਉੱਤੇ ਸਜ਼ਾ ਆ ਉਹਨੂੰ ਹੁਣ ਆ ਤੁਹਾਡੇ ਸਾਹਮਣੇ ਦੇਖ ਲਓ, ਉਹ ਬੰਦ ਕਰਕੇ ਦੂਜੀਆਂ ਚਲਾ ਦਿੰਦੇ, ਬੰਦ ਕਰਕੇ ਦੂਜੀਆਂ ਚਲਾ ਦਿੰਦੇ। ਹੁਣ ਇਹ ਗੱਲ ਇਹ ਆ ਕਿ ਇਸ ਚੀਜ਼ ਨੂੰ ਜੇ ਹੁਣ ਹਰਜੋਤ ਭਾਜੀ ਮੇਰੀ ਇਸ ਚੀਜ਼ ਨਾਲ ਸਹਿਮਤ ਹੋਣਗੇ ਕਿ ਅੱਜ ਤੋਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਜਦੋਂ ਦੇ ਅਸੀਂ ਆਏ ਆ, ਉਦੋਂ ਕਿੰਨੀ ਲੀਨੀਅੰਸੀ ਹੁੰਦੀ ਸੀ, ਕਿੰਨਾ ਵਧੀਆ ਕੰਮ ਹੁੰਦਾ ਸੀਗਾ। ਉਹ ਹੌਲੀ ਹੌਲੀ ਇੱਥੋਂ ਤੱਕ ਕਿਉਂ ਪਹੁੰਚਿਆ? ਗਵਰਨਮੈਂਟ ਜਿਹੜੀ ਆ ਉਹ ਇੱਕ ਚੀਜ਼ ਨੂੰ ਕਵਰ ਕਰਦੀ ਆ ਤੇ ਅਗਲਾ ਲੂਪਹੋਲ ਲੱਭ ਲੈਂਦੇ ਆ, ਉਹ ਉਹਨੂੰ ਕਵਰ ਕਰਦੀ ਆ ਅਗਲਾ। ਇਹ ਜਿਹੜੀ ਚੀਜ਼ ਆ, ਤੁਸੀਂ ਯਕੀਨ ਮੰਨਿਓ ਜਦੋਂ ਅਸੀਂ ਟਰੱਕ ਚਲਾਉਣੇ ਸ਼ੁਰੂ ਕੀਤੇ ਸੀਗੇ ਉਦੋਂ ਲੌਗ ਬੁੱਕ ਵੀ ਹਫ਼ਤੇ ਬਾਅਦ ਹੀ ਬਣਾਉਂਦੇ ਹੁੰਦੇ ਸੀ, ਜਾ ਕੇ ਸਾਰਾ ਗੇੜਾ ਲਾ ਕੇ ਆਣ ਕੇ ਜਾ ਕੇ ਮਗਰੋਂ ਪੇਪਰ ਆਣ ਕੇ ਲੌਗ ਬੁੱਕ ਬਣਦੀ ਹੁੰਦੀ ਸੀਗੀ। ਉਦੋਂ ਕੋਈ ਨਹੀਂ ਸੀ, ਕਿਉਂ ਐਡਾ ਧਾਂਦਲੀ ਹੈ ਨਹੀਂ ਸੀ। ਹੁਣ ਹਾਲਾਤ ਇਹ ਹੋ ਗਏ ਆ ਵੀ 2-2 ਲੌਗ ਬੁੱਕਾਂ ਛੱਡੋ ਮਰ, ਪਤਾ ਹੀ ਨਹੀਂ ਦੁਨੀਆ ਕੀ ਕਰ ਰਹੀ ਆ ਜੀ। ਥੈਂਕ ਯੂ ਗੁਰਨਾਮ ਜੀ। ਇਹ ਗੱਲ ਸਹੀ ਆ। ਇੱਕ ਮਿੰਟ ਜੇ ਤੁਸੀਂ ਕਿਹਾ ਵੀ ਰਿਪੋਰਟਿੰਗ ਆ, ਫਿਰ ਆਪਣੇ ਬੰਦੇ ਦੇ ਵਰਡ ਪਤਾ ਕੀ ਹੁੰਦੇ ਆ? ਇਹ ਦੱਲਾ, ਇਹ ਥੀਏਟਰ, ਇਹ ਏਦਾਂ ਦੇ ਸ਼ਬਦ ਉਹ ਕੱਢ ਕੇ ਲਿਆਉਂਦੇ ਆ ਵੀ ਹਰਦੂ ਲਾਹਨਤ ਆ। ਮਤਲਬ ਇੱਕ ਬੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ, ਰਾਈਟ। ਇੱਕ ਬੰਦੇ ਵੀ ਇਹੋ ਜਿਹੇ ਜੋ ਕੰਮ ਕਰਦੇ, ਤੁਹਾਡੀ ਗੱਲ ਸਹੀ ਆ, ਡਰਾਈਵਰ ਵੀ, ਤੇ ਕੰਪਨੀ ਨਾ ਹਾਇਰ ਕਰੇ। ਕੰਪਨੀ ਦੀ ਕਿਹੜੀ ਵੀ ਮਜਬੂਰੀ ਏਡੀ ਤਗੜੀ ਫਸੀ ਆ ਵੀ ਹਾਂ ਵੀ ਉਹ ਦੋਵਾਂ ਬੰਦਿਆਂ ਪਿੱਛੇ 50 ਦਾ ਕੰਮ ਖਰਾਬ ਕਰਨ ਡਈ ਆ। ਭਾਜੀ ਉਹੀ ਕੰਪਨੀ ਆ ਨਾ ਜਿਹੜੀ 3-4 ਸਾਲ ਪਹਿਲਾਂ ਜਿਹੜਾ ਬੰਦਾ ਆਪ ਵੀ ਇਦਾਂ ਦੇ ਕੰਮ ਕਰਦਾ ਸੀ, ਉਹੀ ਤਾਂ ਕੰਪਨੀ ਖੋਲ ਕੇ ਬੈਠਾ ਅੱਜ, ਤੇ ਉਹਨੇ ਤਾਂ ਉਹੀ ਕੰਮ ਕਰਨਾ ਜੋ ਉਹਨੇ ਪਹਿਲਾਂ ਆਪ ਕੀਤਾ। ਬਿਲਕੁਲ, ਥੈਂਕ ਯੂ ਭਾਜੀ, ਮਿਹਰਬਾਨੀ। ਬਿਲਕੁਲ। ਸੋ ਅਲਟੀਮੇਟਲੀ ਜਦੋਂ ਜ਼ਿਆਦਾ ਐਕਸੀਡੈਂਟ ਹੁੰਦੇ, ਜ਼ਿਆਦਾ ਕਲੇਮ ਹੋਣੇ, ਤਾਂ ਅਸਰ ਉੱਤੇ ਹੋਣਾ ਆ। ਮੈਨੂੰ ਇਹ ਲੱਗਦਾ ਵੀ ਐਗਜ਼ੈਕਟਲੀ ਸੇਮ ਆ ਜਿੱਦਾਂ ਹੁਣ ਲੀਗਲ ਇਮੀਗ੍ਰੇਸ਼ਨ ਵਾਲੇ ਰੋਂਦੇ ਆ ਵੀ ਯਾਰ ਲੀਗਲੀ ਅਸੀਂ ਆਉਣਾ, ਇੰਨਾ ਟਾਈਮ ਲੱਗ ਰਿਹਾ, ਜੇ ਬਾਰਡਰ ਕ੍ਰਾਸ ਕਰਕੇ ਆਉਣਾ ਆਪਾਂ ਝੱਟ ਆ ਜਾਂਦੇ ਆ। ਸੋ ਸਿਚੁਏਸ਼ਨ ਐਗਜ਼ੈਕਟਲੀ ਸੇਮ ਹੀ ਆ ਜੀ। ਜੈਕ ਢਾਲੀਵਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਕੈਨੇਡਾ ਤੋਂ ਬੋਲਦਾ ਹੈਗਾ। ਬਾਈ ਜੀ ਨੇ ਗੱਲ ਕੀਤੀ ਸੀ ਕਿ ਕੰਪਲੇਂਟ ਦੀ ਲੜਨ ਦੀ ਕਿਸੇ ਨਾਲ ਲੋੜ ਨਹੀਂ ਜੀ। ਆਪਾਂ ਕਿਹੜਾ ਕਿਸੇ ਨੂੰ ਦੱਸ ਕੇ ਕਹਿਣਾ ਹੈਗਾ ਵਾ ਜੀ ਮੈਂ ਚੱਲਿਆ ਕੰਪਲੇਂਟ ਕਰਨ। ਕੰਪਲੇਂਟ ਕਰਕੇ ਜਿਹੜੇ ਆਫਿਸਰ ਕੋਲੇ ਜਾਂ ਜਿਹੜੇ ਵੀ ਅਦਾਰੇ ਦੇ ਵਿੱਚ ਆਪਾਂ ਕੰਪਲੇਂਟ ਕਰਦੇ ਆ, ਉਹਨੂੰ ਬਾਅਦ ਦੇ ਵਿੱਚ ਹਫ਼ਤੇ ਬਾਅਦ 10 ਦਿਨਾਂ ਬਾਅਦ ਪਲੀਜ਼ ਫਾਲੋ ਅਪ ਜ਼ਰੂਰ ਕਰੋ ਵੀ ਹਾਂਜੀ ਮੈਂ ਆਹ ਕੰਪਲੇਂਟ ਫਾਈਲ ਕੀਤੀ ਸੀ, ਆਹ ਮੇਰਾ ਫਾਈਲ ਨੰਬਰ ਹੈ, ਕਿੱਥੇ ਤੱਕ ਪ੍ਰੋਸੈਸ ਪਹੁੰਚਿਆ ਵਾ, ਰਾਈਟ। ਕੰਪਨੀ ਦਾ ਨਾਮ ਲਓ। ਜੇ ਆਪਾਂ ਇਹ ਕਹੀ ਚੱਲੀਏ ਜੀ ਰਮਨ ਭਾਜੀ ਵੀ ਉਹ ਸਾਡੀ ਕੰਪਲੇਂਟ ਕਰਤੀ, ਉਹ ਮੈਨੂੰ ਏਦਾਂ ਕਹੂਗਾ, ਉਹ ਏਦਾਂ ਕਹੂਗਾ, ਤੇ ਫਿਰ ਤਾਂ ਸੇਮ ਚੀਜ਼ ਆ ਵੀ ਹੈਗੀ ਹੈ ਵੀ ਹੁਣ ਵੀ ਕਿਹੜਾ ਤੁਹਾਡੇ ਕਿਸੇ ਨੇ ਗੱਲ 'ਚ ਹਾਰ ਪਾਉਣੇ, ਅਗਲੇ ਕਹਿਣਾ ਉੱਥੇ ਰੇਡੀਓ ਤੇ ਬੋਲ ਪਏ ਜਾਂ ਉੱਥੇ ਬੋਲ ਪਏ ਹੈਗੇ ਆ। ਪਲੀਜ਼ ਜੇ ਤੁਹਾਨੂੰ ਕੋਈ ਲੱਗਦਾ ਹੈਗਾ ਉਹਦੀ ਕੰਪਲੇਂਟ ਕਰੋ ਕੰਪਨੀ ਦੀ, ਡਜ਼ਨਟ ਮੈਟਰ ਚਾਹੇ ਤੁਹਾਡੀ ਕੰਪਨੀ ਆ ਤੁਹਾਡੇ ਭਰਾ ਦੀ ਆ। ਜੇ ਤੁਸੀਂ ਸੱਚ ਨਾਲ ਕਹਿੰਦੇ ਹੋ ਵੀ ਅਸੀਂ ਕੰਮ ਕਰਨਾ ਚਾਹੁੰਦੇ ਆ ਵੀ ਸਾਡਾ ਕੁਛ ਵਧੇ, ਤੁਸੀਂ ਫੋਟੋ ਖਿੱਚ ਕੇ ਸਕੇਲ ਤੇ ਕੰਪਲੇਂਟ ਕਰੋ, ਤੇ ਸਕੇਲ ਤੇ ਜਾਂ ਵੀ ਤੁਹਾਡੇ ਜਿਹੜੇ ਵੀ ਕਿਤੇ ਤੁਹਾਡੀ ਕੰਪਲੇਂਟ ਵਾਲਾ ਏਰੀਆ ਹੈਗਾ ਉੱਥੇ ਕਰਕੇ ਪਲੀਜ਼ ਉਦੋਂ ਬਾਅਦ 'ਚ ਉਹਨੂੰ ਛੱਡ ਨਾ ਦਿਓ, ਉਹਨੂੰ ਫਾਲੋ ਅਪ ਕਰੋ ਵੀ ਹਾਂਜੀ ਮੈਂ ਕੰਪਲੇਂਟ ਕੀਤੀ ਸੀਗੀ, ਇਹ ਕਿੱਥੇ ਤੱਕ ਕੀ ਚੀਜ਼ ਕਿੱਥੇ ਤੱਕ ਪਹੁੰਚੀ ਹੈਗੀ। ਪਲੀਜ਼ ਇਹੀ ਸੁਝਾਅ ਸੀ।
ਥੈਂਕ ਯੂ ਜੈਕ ਧਾਲੀਵਾਲ ਜੀ, ਮਿਹਰਬਾਨੀ। ਧੰਨਵਾਦ। ਨਾਲੇ ਸੇਫਟੀ ਇਸ਼ੂ ਆ, ਜ਼ਰੂਰੀ ਨਹੀਂ ਵੀ ਟਰੱਕਰ ਨਹੀਂ ਕੰਪਲੇਨ ਕਰਨੀ ਆ, ਤੁਸੀਂ ਰੋਡ ਤੇ ਜਾਂਦੇ ਆ, ਕੱਲ ਨੂੰ ਕੀ ਪਤਾ ਤੁਹਾਡੀ ਕਾਰ 'ਚ ਕਿਸੇ ਦਾ ਟਰੱਕ ਆ ਕੇ ਵੱਜ ਜਾਏ ਜਾਂ ਹੋਰ ਤੁਹਾਨੂੰ ਲੱਗਦਾ ਆ ਵੀ ਸੁੱਤਾ ਜਾ ਰਿਹਾ ਬੰਦਾ ਆਲੇ ਦੁਆਲੇ ਘੁੰਮ ਰਿਹਾ, ਤੇ ਉਹਦਾ ਜ਼ਰੂਰ ਚਲੋ ਜੇ ਹੋਰ ਨਹੀਂ ਕਿਤੇ ਕਰਨੀ, ਘੱਟੋ ਘੱਟ ਕੰਪਨੀ ਨੂੰ ਤਾਂ ਕਾਲ ਕਰੋ ਨਾ ਜਿਹਦਾ ਉਹ ਡਰਾਈਵਰ ਆ। ਜੀ ਬਿਲਕੁਲ। ਤੇ ਹਰਜੋਤ ਜੀ, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ, ਜਾਂਦੇ ਜਾਂਦੇ FBI ਵਾਲੀ ਜਿਹੜੀ ਖਬਰ ਆ ਉਹ ਵੀ ਬਿਲਕੁਲ। ਆਪਾਂ ਸ਼ੇਅਰ ਕਰ ਲਈਏ। ਕੋਈ ਬਾਹਲੀ ਚੰਗੀ ਜੀ। ਨਹੀਂ ਹੈ, ਚੰਗੀ ਤੁਸੀਂ ਲੱਗਣੀ ਦੇਖੋਗੇ ਨਹੀਂ ਇੱਕ ਕਈਆਂ ਨੂੰ। ਪਾਸੇ ਤਾਂ ਰਾਜਕਨਵੀਰ ਸਿੰਘ ਜੀ, ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ US ਕਾਂਗਰਸ ਨੂੰ, ਸੈਨੇਟਰਸ ਨੂੰ, FBI ਨੂੰ ਮਿਲ ਕੇ ਜਿਹੜੀ ਆ ਸਟੇਟਮੈਂਟ ਜਾਰੀ ਕਰਾਈ ਪੰਜਾਬੀ ਦੇ ਵਿੱਚ ਵੀ ਜਿਹੜੇ ਕੋਈ ਵੀ ਅਮਰੀਕਾ ਦਾ ਸਿਟੀਜ਼ਨ ਆ, ਉਹਨੂੰ ਕੋਈ ਕਿਸੇ ਮੁਲਕ ਦੀ ਸਰਕਾਰ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਤੰਗ ਕਰਦੇ ਆ, ਥ੍ਰੈਟ ਕਰਦੇ ਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਰਦੇ, ਤਾਂ ਸਾਨੂੰ ਰਿਪੋਰਟ ਕਰੋ। ਹੁਣ ਦੂਸਰੇ ਪਾਸੇ ਦੇਖੋ ਭਈ ਇੰਨੀ ਵੱਡੀ ਮਿਹਨਤ ਕਰਕੇ ਉਹ ਤੁਸੀਂ ਅਨਾਉਂਸਮੈਂਟ ਪੰਜਾਬੀ ਰੇਡੀਓ USA ਤੇ ਵੀ ਸੁਣਦੇ ਆ, ਹੋਰ ਬਹੁਤ ਸਾਰੇ ਮੀਡੀਆ ਚੈਨਲਸ ਤੇ ਵੀ ਸੁਣਦੇ ਆ, ਤੇ ਦੂਸਰੇ ਪਾਸੇ ਹੁਣ ਫਰੇਟ ਵੇਵਸ ਦੀ ਖਬਰ ਆ, ਉਹਨਾਂ ਨੇ ਹੈਡਿੰਗ ਇਸ ਕਰਕੇ ਲਾਇਆ ਵੀ FBI alleges ਮੈਕਸੀਕਨ ਕਾਰਟਲ ਕੈਨੇਡੀਅਨ ਟਰੱਕਰਸ ਪਾਰਟ ਆਫ ਡਰੱਗ ਰਿੰਗ। ਹੁਣ ਮਿਲੇ ਆ ਕੈਨੇਡੀਅਨ ਸਾਰੇ ਟਰੱਕਰਸ ਜਾਣੇ। ਪੰਜਾਬੀ ਵੀ ਆ, ਹਨਾ। ਹੂੰ। ਹੁਣ ਤੁਸੀਂ ਦੇਖੋ ਭਈ ਪਿਛਲੇ ਦਿਨਾਂ 'ਚ 16 ਤੋਂ ਲੈ ਕੇ 28 ਮਿਲੀਅਨ ਤੱਕ ਦੀ ਜਿਹੜੀ ਨਾਰਕੋਟਿਕਸ ਆ ਉਹ ਫੜੀ ਗਈ ਸੀ। ਇੱਕ ਆਪਰੇਸ਼ਨ ਡੈਡ ਹੈਂਡ ਕਰਕੇ ਚਲਾਇਆ ਗਿਆ ਸੀ FBI ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਰੋਬਰਟ ਸਕੋਪਾ, ਇੱਕ ਮੌਂਟਰੀਅਲ ਦਾ ਬੰਦਾ ਆ, ਜੋ ਕੈਨੇਡੀਅਨ ਟ੍ਰੈਫਿਕਰ ਹੈਗਾ, ਤੇ ਨਾਲ ਦੀ ਨਾਲ ਇਟਾਲੀਅਨ ਮਾਫੀਆ ਦਾ ਫਿਗਰ ਵੀ ਇੱਕ ਉਹਨਾਂ ਦੇ ਇਨਵੋਲਵ ਸੀ, ਤੇ ਪੰਜਾਬੀ ਜਿਹੜਾ ਆ ਉਹ ਗੁਰਮੀਤ ਸਿੱਧੂ ਉਹਦਾ ਨਾਮ ਗੁਰਮੀਤ ਦੱਸਿਆ, ਸਿੱਧੂ। ਬਰੈਂਪਟਨ ਤੋਂ ਰਹਿਣ ਵਾਲਾ। ਜੀ। ਉਹਦਾ ਨਾਮ ਉਹਨਾਂ ਨੇ ਐਜ਼ ਏ ਕਿੰਗ ਰੱਖਿਆ ਹੈਗਾ। ਸੋ ਇਹਨਾਂ ਨੇ ਕਹਿੰਦੇ ਵੀ ਹੰਡਰਡਸ ਆਫ ਕਿਲੋਗ੍ਰਾਮ ਡਰੱਗ ਜਿਹੜੀ ਆ ਮੈਕਸੀਕੋ ਤੋਂ ਲਿਆ ਕੇ ਕੈਲੀਫੋਰਨੀਆ ਦੇ ਰਾਹੀਂ, USA ਦੇ ਰਾਹੀਂ ਕੈਨੇਡਾ ਦੇ ਬਾਰਡਰ ਤੱਕ ਜਿਹੜੀ ਪਹੁੰਚਾਈ ਆ। ਸੋ ਇਹ ਜਿਹੜੇ ਗੁਰਮੀਤ ਸਿੱਧੂ ਆ, ਇਸ ਨੇ ਜਿਹੜੇ 2 ਟਰੱਕਰਸ ਹਾਇਰ ਕੀਤੇ, ਜਿਹੜੇ ਟਰੱਕਰਸ ਆ ਉਹ ਵੀ ਜਿਹੜੇ ਭਾਰਤੀ ਮੂਲ ਦੇ ਹੈਗੇ ਆ। ਇੱਕ ਆਯੂਸ਼ ਸ਼ਰਮਾ ਆ 25 ਸਾਲਾਂ ਦਾ ਬਰੈਂਪਟਨ ਤੋਂ, ਗੁਰਮੀਤ ਸਿੱਧੂ ਖੁਦ 60 ਸਾਲਾਂ ਦਾ ਆ ਬਰੈਂਪਟਨ ਤੋਂ, ਸ਼ੁਭਮ ਕੁਮਾਰ 29 ਸਾਲਾਂ ਦਾ ਕੈਲਗਰੀ ਤੋਂ, ਤੇ ਜਿਹੜੇ 2 ਹੋਰ ਫੜੇ ਗਏ ਹੈਗੇ, ਇਵਾਨ ਗੋਨਜ਼ਾਲਸ 32 ਸਾਲਾਂ ਦਾ ਇੱਕ ਯੂਬਕ ਤੋਂ ਆ, ਤੇ ਰੋਬਰਟ ਸਕੋਪਾ 55 ਸਾਲਾਂ ਦਾ ਮੌਂਟਰੀਅਲ ਤੋਂ ਆ। ਜੇ ਤੁਹਾਨੂੰ ਅਮਾਊਂਟ ਦੱਸਦੇ ਜਾਈਏ, ਅਮਰੀਕਨਸ ਨੇ ਇਹਨਾਂ ਨੂੰ ਇੰਡਾਈਟ ਕੀਤਾ ਆ, ਅਮਰੀਕਨ ਸਰਕਾਰ ਨੇ 845 ਕਿਲੋਗ੍ਰਾਮ ਮੈਥਾਫੈਟਮੀਨ, 951 ਕਿਲੋਗ੍ਰਾਮ ਕੋਕੇਨ, 20 ਕਿਲੋਗ੍ਰਾਮ ਫੈਂਟਲਿਨ, 4 ਕਿਲੋਗ੍ਰਾਮ ਹੈਰੋਇਨ, ਤੇ ਜਿਹਦੀ ਕੀਮਤ 16 ਤੋਂ 28 ਮਿਲੀਅਨ ਡਾਲਰ ਤੱਕ ਬਣਦੀ ਆ। 9 ਪਿਛਲੇ ਲੱਖ ਦਿਨਾਂ 'ਚ ਕੈਸ਼ ਵੀ। ਜੀ, ਨਾਲ ਕੈਸ਼। ਹੁਣ ਫੈਂਟਲਿਨ ਦੀ ਆਪਾਂ ਬਹੁਤ ਲੰਮੇ ਸਮੇਂ ਤੋਂ ਗੱਲ ਕਰਦੇ ਆ ਵੀ ਆਪਣੇ ਬੰਦੇ ਵੀ ਕਈ ਵਾਰੀ ਗਲਤੀ ਦੇ ਨਾਲ ਯੂਜ਼ ਕਰ ਸਕਦੇ ਆ, ਕੋਈ ਐਜ਼ ਏ ਫੀਮ ਨੂੰ ਅਸੀਂ ਯੂਜ਼ ਕਰਦੇ ਆ ਜਾਂ ਉਹਦੇ ਲੇਸ ਲੱਗੀ ਹੁੰਦੀ ਆ। ਸੋ 20 ਕਿਲੋਗ੍ਰਾਮ ਫੈਂਟਲਿਨ, ਜੇ ਮੈਂ ਐਗਜ਼ਾਮਪਲ ਦੱਸਦਾ ਜਾਵਾਂ, ਅਸੀਂ ਬਹੁਤ ਦਿਨਾਂ ਤੋਂ ਰੋ ਰਹੇ ਆ, ਪਿੱਟ ਰਹੇ ਆ ਵੀ ਅਮਰੀਕਾ 'ਚ ਪਿਛਲੇ ਸਾਲ 1 ਲੱਖ ਤੋਂ ਵੱਧ ਬੰਦਾ ਫੈਂਟਲਿਨ ਯੂਜ਼ ਦੇ ਨਾਲ ਮਰਿਆ ਆ। ਕਹਿੰਦੇ ਵੀ 0.02 ਤੋਂ ਲੈ ਕੇ 5.1 ਮਿਲੀਗ੍ਰਾਮ ਜੇ ਕੋਈ ਫੈਂਟਲਿਨ ਖਾ ਲੈ ਗੋਲੀ ਉਹਦੀ, ਤੇ ਉਹਦੀ ਮੌਤ ਹੋ ਜਾਂਦੀ ਆ। ਤੇ ਇਹ ਹੁਣ ਤੁਸੀਂ ਦੇਖ ਲਓ 20 ਕਿਲੋਗ੍ਰਾਮ ਸੀਗੀ। ਸੋ ਇਹ ਜੋ ਫੜੇ ਗਏ ਹੈਗੇ ਆ, ਹੁਣ FBI ਇਹਨਾਂ ਨੂੰ ਉੱਥੋਂ ਐਕਸਟ੍ਰਾਡਾਈਟ ਕਰਕੇ ਇੰਡਾਈਟ ਕਰੂਗੀ। ਇਹ ਬਹੁਤ ਹੀ ਜਿਹੜੀ ਆ, ਹੁਣ ਇੱਕ ਪਾਸੇ ਆਪਾਂ ਰੌਲਾ ਪਾਉਂਦੇ ਆ ਵੀ ਸਿੱਖਾਂ ਨਾਲ ਧੱਕਾ ਹੁੰਦਾ ਆ, ਪੰਜਾਬੀਆਂ ਨਾਲ ਧੱਕਾ ਹੁੰਦਾ, ਤੇ ਦੂਜੇ ਪਾਸੇ ਜਦੋਂ ਇਦਾਂ ਦੀ ਖਬਰ ਆਉਂਦੀ ਆ ਜਿਹਦੇ ਵਿੱਚ ਆਪਣੀ ਹੀ ਕਮਿਊਨਿਟੀ ਦੇ ਬੰਦੇ ਇਨਵੋਲਵ ਹੁੰਦੇ ਆ, ਤਾਂ ਬਹੁਤ ਸ਼ਰਮ ਵਾਲੀ ਜਿਹੜੀ ਗੱਲ ਆ ਉਹ ਹੁੰਦੀ ਹੈਗੀ ਆ। ਤੇ ਉਹੀ ਏਜੰਸੀਆਂ, ਉਹੀ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਵੀ ਤੁਸੀਂ ਧੱਕਾ ਹੋ ਰਿਹਾ ਤੁਹਾਡੇ ਨਾਲ, ਤੁਸੀਂ ਬਚ ਕੇ ਇੱਥੇ ਆ ਰਹੇ ਹੈਗੇ ਆ, ਅਸੀਂ ਤੁਹਾਨੂੰ ਪੋਲੀਟੀਕਲ ਅਸਾਈਲਮ ਦੇ ਰਹੇ ਆ ਇਸੇ ਕਰਕੇ ਵੀ ਤੁਹਾਡਾ ਜਿਹੜਾ ਮਿਨੋਰਟੀ ਦੇ ਉੱਤੇ ਧੱਕਾ ਹੁੰਦਾ, ਤੇ ਉੱਥੇ ਆ ਕੇ ਜਦੋਂ ਫਿਰ ਇਦਾਂ ਦੇ ਕੁਝ ਲੋਕ ਇਹ ਕੰਮ ਕਰਦੇ ਆ ਤੇ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ, ਵਿੱਚ ਸਾਨੂੰ ਫਿਰ ਕਈ ਕਹੋਗੇ ਨਹੀਂ ਜੀ ਤੁਸੀਂ ਏਦਾਂ ਕਰੀ ਜਾਂਦੇ, ਵੀ ਹੋਣੀ ਆ ਨੈਚੁਰਲੀ, ਜਦ ਪੰਜਾਬੀ ਨਾਂ ਵਿੱਚ ਆਉਂਦਾ ਆ ਫਿਰ ਉਹ ਸੋਚਦੇ ਆ ਵੀ ਇਹੀ। ਸੋ ਹੁਣ 10 ਤੋਂ ਲੈ ਕੇ 19 ਬੰਦੇ ਹੋਰ ਵੀ ਇਨਵੋਲਵ ਆ ਇਹਦੇ ਵਿੱਚ, ਜੋ ਲਾਸ ਐਂਜਲਸ, ਸੈਕਰਾਮੈਂਟੋ, ਕੈਲੀਫੋਰਨੀਆ ਤੋਂ, ਮਿਆਮੀ, ਓਡੇਸਾ, ਟੈਕਸਸ, ਮੌਂਟਰੀਅਲ, ਟੋਰਾਂਟੋ, ਕੈਲਗਰੀ, ਇਹ ਸਾਰੇ ਇਸ ਏਰੀਏ ਦੇ ਲੋਕ ਜੋ ਆ ਇਹਦੇ ਵਿੱਚ ਇਨਵੋਲਵ ਆ। ਤੇ ਜੇ ਇਹਨਾਂ ਦੀ ਕਨਵਿਕਸ਼ਨ ਹੋ ਗਈ, ਹਜੇ ਉਹਨਾਂ ਨੂੰ ਚਾਰजेस ਲਾਏ ਗਏ ਆ, ਜੇ ਕਨਵਿਕਸ਼ਨ ਹੋ ਗਈ ਤਾਂ 40 ਸਾਲਾਂ ਤੱਕ ਦੀ ਉਹਨਾਂ ਨੂੰ ਸਜ਼ਾ ਹੋਊਗੀ। ਜਿਹੜਾ ਸਿੱਧੂ ਆ ਉਹਦੇ ਲਈ ਕਹਿੰਦੇ ਮੈਂਡੇਟਰੀ ਮਿਨੀਮਮ ਪੈਨਲਟੀ 20 ਸਾਲਾਂ ਦੀ ਜੇਲ੍ਹ ਦੇ ਵਿੱਚ ਹੋਊਗੀ। ਜੀ, 19 ਦੇ ਵਿੱਚੋਂ ਜਿਹੜੇ ਨਾਂ ਉਹਨਾਂ ਨੇ ਲਏ ਆ, 10 ਜਾਣਿਆਂ ਨੂੰ ਇਹਨਾਂ ਨੇ ਇਹਨਾਂ ਸ਼ਹਿਰਾਂ ਚੋਂ ਗ੍ਰਿਫਤਾਰ ਕੀਤਾ ਆ। ਸੋ ਤੁਸੀਂ ਦੇਖ ਸਕਦੇ ਆ ਵੀ ਮੁਲਕ ਦੇ ਵਿੱਚ US ਦੇ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ
ਕੈਲੀਫੋਰਨੀਆ ਦੇ ਵਿੱਚ ਵੀ, ਮਿਆਮੀ 'ਚ ਵੀ, ਟੈਕਸਸ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚੋਂ ਵੀ ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ। ਇਹ ਮੈਕਸੀਕਨ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕੈਨੇਡੀਅਨ ਟਰੱਕਰਸ ਆ ਇਹ ਡਰੱਗ ਰਿੰਗ ਜਿਹੜੀ ਆ ਉਹ ਚਲਾ ਰਹੇ ਸੀਗੇ। ਆਪਰੇਸ਼ਨ ਡੈਡ ਹੈਂਡ ਦੇ ਵਿੱਚ FBI ਨੇ ਜਿਹੜੀ 3 ਮੁਲਕਾਂ ਦੇ ਵਿੱਚ ਚੱਲੀ ਇਨਵੈਸਟੀਗੇਸ਼ਨ, ਮੈਕਸੀਕੋ, US ਤੇ ਕੈਨੇਡਾ ਦੇ ਵਿੱਚ ਇਹ ਫੜਿਆ ਆ। ਗੁਰਅਮ੍ਰਿਤ ਸਿੱਧੂ ਜਿਹੜਾ ਬਰੈਂਪਟਨ ਦਾ ਆ, ਜਿਹਨੂੰ ਕਿੰਗ ਰਾਜਾ ਕਹਿੰਦੇ ਆ, ਉਹ ਕਹਿੰਦੇ ਵੀ ਮੇਨ ਸੂਤਰਧਾਰ ਇਸ ਦੇ ਵਿੱਚ ਦੇਖਿਆ ਗਿਆ। ਇਸੇ ਲਈ ਉਹਨੂੰ ਮੈਂਡੇਟਰੀ 20 ਸਾਲ ਦੀ ਸਜ਼ਾ ਦੀ ਗੱਲ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ। ਸੋ ਹੁਣ ਤੁਸੀਂ ਦੇਖ ਲਓ ਵੀ FBI ਨੇ ਕਿੰਨੇ ਜਾਣਿਆਂ ਨਾਲ ਮਿਲ ਕੇ ਸਾਰਾ ਕੁਝ ਕੀਤਾ ਆ। ਹਰਜੋਤ ਸਿੰਘ ਜੀ ਜਿਨ੍ਹਾਂ ਨੇ ਕਹਿਣਾ ਉਹ ਕਹੀ ਜਾਣ, ਉਹਨਾਂ ਦੇ ਕਹੇ ਦੇ ਨਾਲ ਫਰਕ ਨਹੀਂ ਪੈਣਾ। ਇੱਦਾਂ ਇਹ ਆ ਵੀ ਇਹ ਸੱਚਾਈ ਹੁਣ ਬਣਦੀ ਜਾ ਰਹੀ ਆ। ਰਮਨ ਜੀ ਤੁਸੀਂ ਵੀ ਤੇ ਆਪਣੇ ਨਾਲ ਕਿੰਨੀ ਵਾਰੀ ਕਾਲ ਕਰਕੇ ਲੋਕ ਦੱਸਦੇ ਆ ਵੀ ਦੂਜੇ ਜਾਣੇ ਫਿਰ ਕਿਸ ਤਰੀਕੇ ਦੇ ਨਾਲ ਸੋਚਦੇ ਆ ਆਪਣੇ ਬਾਰੇ। ਉਹ ਇਹੋ ਜਿਹੀਆਂ ਚੀਜ਼ਾਂ ਹੀ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਹੀ ਬਹੁਤ ਆ, ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਪਤਾ ਹੀ ਬਹੁਤ ਜਲਦੀ ਜਿਹੜਾ ਉਹ ਲੱਗਦਾ ਆ। ਚੰਗੇ ਕੰਮ ਦਾ ਪਤਾ ਲੱਗੇ ਨਾ ਲੱਗੇ, ਮਾੜੇ ਕੰਮ ਦਾ ਜਿਹੜਾ ਉਹ ਝੱਟ ਦੇ ਨਹੀਂ ਪਤਾ ਲੱਗਦਾ ਆ। ਤੇ ਜਦੋਂ ਬਾਰ-ਬਾਰ ਉਹੀ ਤਰ੍ਹਾਂ ਦੇ ਲੋਕ ਉਸ ਚੀਜ਼ ਦੇ ਵਿੱਚ ਫੜ ਹੋ ਜਾਣ ਤਾਂ ਫਿਰ ਤਾਂ ਭਾਈ ਸਟੀਰੀਓਟਾਈਪ ਉਹਨਾਂ ਨੇ ਬਣਾ ਹੀ ਦੇਣਾ ਆ। ਸੋ ਆਪ ਹੀ ਆਪਣੀ ਇੰਡਸਟਰੀ ਚੋਂ, ਆਪਣੀ ਚੀਜ਼ਾਂ ਚੋਂ ਇਹ ਗੰਦਗੀ ਨੂੰ ਆਪਾਂ ਨੂੰ ਖੁਦ ਦੂਰ ਕਰਨਾ ਪੈਣਾ ਆ। ਜਿੱਦਾਂ ਰਿਪੋਰਟਿੰਗ ਦੀ ਗੱਲ ਤੁਸੀਂ ਉਸ ਮਾਮਲੇ 'ਚ ਕੀਤੀ ਆ, ਇਹਦੇ ਵਿੱਚ ਵੀ ਤਾਂ ਭਾਈ ਆਪਾਂ ਨੂੰ ਆਪ ਹੀ ਦੇਖਣਾ ਪੈਣਾ ਆ ਵੀ ਕੀ ਕੁਝ ਚੱਲ ਰਿਹਾ। ਜਿੱਥੇ ਕੋਈ ਸ਼ੱਕ ਆ ਉਹ ਤੋਂ ਆਪ ਹੀ ਜਿਹੜਾ ਉਹ ਬੰਦਾ ਦੂਰ ਰਵੇ, ਜਾਂ ਜੇ ਤੁਹਾਨੂੰ ਉਹਦੇ ਪ੍ਰਤੀ ਕੋਈ ਤੁਹਾਡੇ ਕੋਲ ਸਬੂਤ ਆ ਜਾਂ ਕੋਈ ਐਵੀਡੈਂਸ ਆ, ਅਧਿਕਾਰੀਆਂ ਦੇ ਨਾਲ ਜਿਹੜਾ ਉਹ ਜ਼ਰੂਰ ਦੱਸਿਆ ਜਾਵੇ। ਜੀ ਬਿਲਕੁਲ। ਸੋ ਸਾਰੇ ਹੀ ਇਸ ਜਿਹੜੀ ਖਬਰ ਆ, ਹੁਣ ਇਕੱਲਾ ਇੱਕ ਨਹੀਂ, ਬਹੁਤ ਸਾਰਾ ਗੂਗਲ ਤੇ ਸਰਚ ਕਰ ਲਿਓ, ਸਾਰੇ ਜਿਹੜੇ ਮੇਜਰ ਨਿਊਜ਼ ਆਊਟਲੈਟਸ ਆ ਕੈਨੇਡਾ, ਅਮਰੀਕਾ ਤੋਂ ਲੈ ਕੇ ਇੰਡੀਆ ਤੱਕ ਇਹ ਜਿਹੜੀ ਖਬਰ ਹੈਗੀ ਆ। ਸੋ 19 ਦੇ ਕਰੀਬ ਬੰਦੇ ਇਹਦੇ ਵਿੱਚ ਇਨਵੋਲਵ ਸੀ ਤੇ ਬਹੁਤ ਵੱਡਾ ਜਿਹੜਾ ਆਪਰੇਸ਼ਨ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 3 ਏਜੰਸੀਜ਼ ਵੱਲੋਂ ਕੀਤਾ ਗਿਆ ਸੀ, ਜਿਹਦੇ ਵਿੱਚ FBI ਵੀ ਇਨਵੋਲਵ ਸੀ, RCMP ਜਿਹੜੀ ਕੈਨੇਡਾ ਦੀ ਪੁਲਿਸ ਹੈਗੀ ਆ ਉਹ ਵੀ ਇਨਵੋਲਵ ਸੀਗੀ, ਤੇ ਇੱਕ ਜਿਹੜੀ ਇਹਨਾਂ ਦੀ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ CFSEU ਇਹ RCMP ਦਾ ਹੀ ਆ, ਉਹ ਵੀ ਇਹਦੇ ਵਿੱਚ ਇਨਵੋਲਵ ਸੀ। ਜੀ ਬਿਲਕੁਲ। ਸੋ 19 ਜਾਣੇ ਉਹਨਾਂ ਨੇ ਇੰਡਾਈਟ ਕੀਤੇ ਆ, 10 ਉਹਨਾਂ ਨੇ ਗ੍ਰਿਫਤਾਰ ਇਸ ਦੇ ਵਿੱਚ ਕਰ ਲਏ ਆ। ਤੇ ਕਿੰਗ ਪਿਨ ਜਿਹੜਾ ਆ ਉਹ ਅਫਸੋਸ ਦੇ ਨਾਲ ਇੱਕ ਜਿਹੜਾ ਪੰਜਾਬੀ ਆ ਉਹ ਸਿੱਖ ਆ, ਗੁਰਅਮ੍ਰਿਤ ਸਿੱਧੂ ਆ, ਬਰੈਂਪਟਨ ਦਾ ਰਹਿਣ ਵਾਲਾ, ਉਸ ਨੂੰ ਜਿਹੜਾ ਉਹਨਾਂ ਨੇ ਅੜਕੇ ਜਿਹੜਾ ਉਹ ਲੈ ਕੇ ਆਂਦਾ ਹੈਗਾ ਆ। ਤੇ ਰਮਨ ਜੀ ਜਾਂਦੇ ਜਾਂਦੇ ਜੇ ਇਸ ਦੇ ਉੱਤੇ ਕੋਈ ਟਿੱਪਣੀ ਜਾਂ ਹੋਰ ਕੁਝ ਸ਼ੇਅਰ ਕਰਨਾ ਹੋਵੇ, ਸਮਾਂ ਆਪਣਾ ਸਮਾਪਤ ਹੈ। ਬਿਲਕੁਲ ਜੀ, ਮਤਲਬ ਕਹਿ ਲਓ ਅਸੀਂ, ਤੁਸੀਂ ਗੱਲ ਕਰਦੇ ਕਿ ਸਾਡੇ ਨਾਲ ਧੱਕਾ ਹੁੰਦਾ, ਪਰ ਧੱਕਾ ਅਸੀਂ ਜਦੋਂ ਕਰਦੇ ਹਾਂ ਅਸੀਂ ਵੀ ਬਹੁਤ ਕਰਦੇ ਹਾਂ। ਸੋ ਗਲਤ ਗੱਲ ਆ ਜੀ, ਨਹੀਂ ਹੋਣੀ ਚਾਹੀਦੀ, ਇਹੋ ਹੀ ਆ ਜੀ। ਤੇ ਥੈਂਕ ਯੂ ਜੀ, ਮਿਹਰਬਾਨੀ ਰਮਨ ਜੀ, ਥੈਂਕ ਯੂ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੀ ਆ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।